AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 10 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਤੋਂ ਪਹਿਲਾਂ ਰਾਜਕਰਮਵੀਰ ਸਿੰਘ ਜੀ, ਅੱਜ ਦਸੰਬਰ ਦੀ 10 ਤਰੀਕ ਆ ਤੇ ਦਸੰਬਰ ਦੀ 10 ਤਰੀਕ ਨੂੰ ਹਮੇਸ਼ਾ ਹੀ ਮਨੁੱਖੀ ਹੱਕਾਂ ਦਾ ਦਿਨ ਮੰਨਿਆ ਜਾਂਦਾ ਹੈ, ਹਿਊਮਨ ਰਾਈਟਸ ਡੇ ਕਰਕੇ। 76ਵਾਂ ਵਰ੍ਹਾ ਹੈਗਾ ਜਦੋਂ ਹੁਣ 10 ਦਸੰਬਰ ਜਿਸ ਦਿਨ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈਗਾ। ਬਹੁਤ ਸਾਰੇ ਸਿੱਖ ਕਾਲੀਆਂ ਦਸਤਾਰਾਂ ਵੀ ਸਜਾਉਂਦੇ ਹੈਗੇ ਇਸ ਦਿਨ, ਕਿਉਂਕਿ ਜੋ ਸਿੱਖਾਂ ਦਾ ਘਾਣ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਜਸਵੰਤ ਸਿੰਘ ਖਾਲੜਾ ਹੋਣਾ ਨੇ ਜਿਹੜੀ ਰਿਪੋਰਟ ਛਾਪੀ ਸੀ, ਉਹਦਾ ਬਣਿਆ ਤਾਂ ਕੁਛ ਨਹੀਂ, ਪਰ ਦੁਨੀਆ ਦੇ ਵਿੱਚ ਜਿਹੜਾ ਭਾਰਤ ਦਾ ਚਿਹਰਾ ਆ ਉਹ ਨੰਗਾ ਕਰ ਦਿੱਤਾ ਸੀ। ਇਹ ਜੇ ਦੱਸਦੇ ਜਾਈਏ, ਕਹਿੰਦੇ ਵੀ 1939 ਤੋਂ 1945 ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਮੌਤਾਂ ਹੋਈਆਂ ਤੇ ਯਹੂਦੀਆਂ ਦੀ ਵੱਡੀ ਪੱਧਰ ਤੇ ਨਸਲਕੁਸ਼ੀ ਹੋਈ ਸੀ। ਤੇ ਜਰਮਨ ਦਾ ਜਿਹੜਾ ਅਡੋਲਫ ਹਿਟਲਰ ਸੀ, ਉਸ ਨੇ ਲੱਖਾਂ ਹੀ ਲੋਕਾਂ ਨੂੰ ਅਣਮਨੁੱਖੀ ਤਸੀਹੇ ਦਿੱਤੇ ਸੀ। ਉਸ ਤੋਂ ਬਾਅਦ ਦੂਜੀ ਸੰਸਾਰ ਜੰਗ ਦੇ ਕਤਲੇਆਮ ਤੋਂ ਬਾਅਦ ਵੱਖ-ਵੱਖ ਮੁਲਕਾਂ ਦੇ ਲੀਡਰਾਂ ਨੇ ਸੋਚਿਆ ਸੀ ਵੀ ਅਸੀਂ ਇੱਕ ਏਦਾਂ ਦੀ ਸੰਸਥਾ ਬਣਾਈ ਜਾਵੇ ਤਾਂ ਕਿ ਤੀਜਾ ਸੰਸਾਰ ਜੰਗ ਜਿਹੜਾ ਆ ਉਸ ਤੋਂ ਬਚਿਆ ਜਾ ਸਕੇ। ਸੋ 1945 ਦੇ ਵਿੱਚ UNO ਦੀ ਜਾਣੀ ਕਿ ਸੰਯੁਕਤ ਰਾਸ਼ਟਰ ਸੰਘ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ। ਪਹਿਲੀ ਵਾਰੀ 10 ਸਤੰਬਰ 1948 ਨੂੰ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਮਨਾਇਆ ਗਿਆ ਸੀ, ਜਿਹਦੇ ਵਿੱਚ 58 ਦੇਸ਼ਾਂ ਦੇ ਮੈਂਬਰ ਸੀ ਤੇ 10 ਦਸੰਬਰ ਨੂੰ ਮਾਨਵੀ ਹੱਕਾਂ ਦੀ ਘੋਸ਼ਣਾ ਜਿਹੜੀ ਆ ਉਹ ਕੀਤੀ ਗਈ ਸੀ। ਸੋ ਸਿੱਖਾਂ ਨਾਲ ਕੀ ਕੁਝ ਵਾਪਰਿਆ ਤੁਹਾਡੇ ਸਾਹਮਣੇ ਹੈਗਾ। ਸੋ ਇਸ ਦਿਨ ਨੂੰ ਆਪਾਂ ਨੂੰ ਯਾਦ ਕਰਨਾ ਚਾਹੀਦਾ। ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕਿਸੇ ਵੀ ਬੰਦੇ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਅੱਜ ਕੱਲ ਤੁਹਾਨੂੰ ਪਤਾ ਹੀ ਆ ਵੀ ਮਿਡਲ ਈਸਟ ਦੇ ਵਿੱਚ, ਯੂਕਰੇਨ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈਗਾ, ਸਾਨੂੰ ਸਿੱਖਾਂ ਨੂੰ, ਆਪਣੇ ਆਂਢੀਆਂ ਗੁਆਂਢੀਆਂ ਨੂੰ, ਬਾਕੀ ਲੋਕਾਂ ਨੂੰ ਵੀ ਜਿਹੜਾ ਦੱਸਣਾ ਚਾਹੀਦਾ ਵੀ ਸਾਡੇ ਤੇ ਵੀ ਜਿਹੜਾ ਇੰਨਾ ਵੱਡਾ ਜਿਹੜਾ ਜ਼ੁਲਮ ਹੋਇਆ ਹੈਗਾ ਆ। ਸੋ ਇਸੇ ਕਰਕੇ ਬਹੁਤ ਸਾਰੇ ਸਿੱਖ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਵੀ ਬਲੈਕ ਟਰਬਨ ਡੇ ਕਰਕੇ ਵੀ ਇਸ ਦਿਨ ਨੂੰ ਮਨਾਉਂਦੇ ਹੈਗੇ ਆ। ਤੇ ਸਾਨੂੰ ਜਿਹੜੀ ਚੜ੍ਹਦੀ ਕਲਾ ਵਾਲੀ ਕਹਿੰਦੇ ਵਿਚਾਰਧਾਰਾ ਜਿਹੜੀ ਰੱਖਣੀ ਚਾਹੀਦੀ ਆ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ ਦੇ ਅਨੁਸਾਰ ਨਾ ਡਰ ਦੇਣਾ ਤੇ ਨਾ ਡਰ ਸਹਿਣ ਦਾ ਸਿਧਾਂਤ ਦਿੱਤਾ ਹੈਗਾ। ਸੋ ਇਹ UNO ਦੇ ਹਿਊਮਨ ਰਾਈਟਸ ਡੇ ਦੇ ਉੱਤੇ ਸਭ ਤੋਂ ਵਧੀਆ ਜਿਹੜੀ ਸਟੇਟਮੈਂਟ ਆ ਇਹ ਢੁਕਦੀ ਹੈਗੀ ਆ। ਬਿਲਕੁਲ ਹਰਜੋਤ ਸਿੰਘ ਜੀ, ਬੜਾ ਅਹਿਮ ਦੇਣ ਤੇ ਸਿੱਖਾਂ ਦੀ ਇਹ ਹਮੇਸ਼ਾ ਹੀ ਇਸ ਮਾਮਲੇ ਦੇ ਵਿੱਚ ਆਪਾਂ ਆਪਣੀ ਕੌਮ ਦੀ ਇਹ ਗੱਲ ਜਿਹੜੀ ਉਹ ਦੱਸਦੇ ਹਾਂ, ਸਿਫਤ ਆ ਵੀ ਜਿੱਥੇ ਵੀ ਕਿਤੇ ਲੋੜ ਹੁੰਦੀ ਉਹ ਹਮੇਸ਼ਾ ਹੀ ਮਜ਼ਲੂਮ ਦੇ ਨਾਲ ਖੜਦੇ ਆਏ ਆ, ਚਾਹੇ ਉਹ ਗਜਨੀ ਦੇ ਬਾਜ਼ਾਰਾਂ ਤੋਂ ਲੈ ਕੇ ਤੇ ਹੁਣ ਜਿੱਦਾਂ ਤੁਸੀਂ ਗੱਲ ਆਖੀ ਆ ਵੀ ਜਿੱਥੇ ਧੱਕਾ ਹੋ ਰਿਹਾ, ਚਾਹੇ ਉਹ ਪੈਲਸਤੀਨ ਆ ਤੇ ਚਾਹੇ ਕੋਈ ਹੋਰ ਮੂਲ ਦੇ ਲੋਕ ਨੇ ਦੁਨੀਆ ਭਰ ਦੇ ਵਿੱਚ, ਉਹਨਾਂ ਦੇ ਨਾਲ ਹਮੇਸ਼ਾ ਖੜਦੇ, ਉਹਨਾਂ ਦੀ ਆਵਾਜ਼ ਨੂੰ ਬੁਲੰਦ ਜਿਹੜੇ ਉਹ ਕਰਦੇ ਆਏ ਆ। ਸੋ ਇਹ ਬਹੁਤ ਜਿਹੜਾ ਤਗੜਾ ਸਿਧਾਂਤ ਆਪਾਂ ਨੂੰ ਜੋ ਗੁਰੂ ਮਹਾਰਾਜ ਨੇ ਦਿੱਤਾ ਆ, ਸੋ ਆਪਾਂ ਡਟ ਕੇ ਉਸ ਦੇ ਉੱਤੇ ਪਹਿਰਾ ਦਈਏ। ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ
ਤੋਂ ਲੈ ਕੇ ਸੰਤ ਸਿਪਾਹੀ ਤੱਕ ਦਾ ਜਿਹੜਾ ਰੂਪ ਆ ਉਹ ਜਿਹੜਾ ਉਹ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਆ ਆ। ਸੋ ਉਹਨਾਂ ਹੀ ਪਰਿਵਾਰ ਦੇ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਆਪਾਂ ਸ਼ਹੀਦੀ ਜਿਹੜੇ ਪੰਦਰਵਾੜੇ ਦੇ ਵਿੱਚੋਂ ਜਿਹੜਾ ਉਹ ਹੁਣ ਲੰਘਣਾ ਆ। ਸੋ ਉਹ ਵੀ ਉਹਨਾਂ ਨੂੰ ਆਪਾਂ ਉਹਨਾਂ ਸ਼ਹਾਦਤਾਂ ਨੂੰ ਵੀ ਜਿਹੜਾ ਉਹ ਨਾਲ ਦੇ ਨਾਲ ਯਾਦ ਜਿਹੜਾ ਉਹ ਰੱਖਣਾ ਹੈਗਾ ਆ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਹੈਗਾ ਆ। ਇਹ ਹਰਜੋਤ ਸਿੰਘ ਜੀ ਹੁਣ ਆਪਾਂ ਖਬਰਾਂ ਵੱਲ ਨੂੰ ਵੀ ਜਿਹੜਾ ਜੀ ਖਬਰਾਂ ਦੇ ਨਾਲ ਹੀ ਆਪਾਂ ਐਡ ਕਰ ਲਈਏ ਕਿ ਦੁਨੀਆ ਦੇ ਵਿੱਚ ਸਰਕਾਰਾਂ ਨਹੀਂ ਜਿਹੜਾ ਇਕੱਲਾ ਜ਼ੁਲਮ ਕਰਦੀਆਂ, ਲੋਕ ਵੀ ਜਿਹੜਾ ਆ ਉਹ ਬਹੁਤ ਧੱਕਾ ਕਰਦੇ ਆ। ਤੁਹਾਨੂੰ ਯਾਦ ਹੋਊਗਾ ਕੱਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਹਰਮੀਤ ਕੌਰ ਢਿੱਲੋਂ ਦੀ, ਜਿਨ੍ਹਾਂ ਨੂੰ ਅਸਿਸਟੈਂਟ ਅਟਾਰਨੀ ਜਨਰਲ ਸਿਵਲ ਰਾਈਟਸ ਡਿਵੀਜ਼ਨ ਦਾ ਡਿਪਾਰਟਮੈਂਟ ਆਫ ਜਸਟਿਸ ਵਿੱਚ ਪ੍ਰੈਜ਼ੀਡੈਂਟ ਟਰੰਪ ਵੱਲੋਂ ਨੋਮੀਨੇਟ ਕੀਤਾ ਗਿਆ ਹੈ। ਉਹਨਾਂ ਦੇ ਸੰਬੰਧ ਦੇ ਵਿੱਚ ਇੰਨੇ ਜ਼ਿਆਦਾ ਕਈ ਜਿਹੜੇ ਹਿੰਦੂ ਮੂਲ ਦੇ ਲੋਕ ਆ ਔਖੇ ਹੋਏ ਆ। ਉਹਨਾਂ ਨੇ ਟਵਿੱਟਰ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਇੰਨੀਆਂ ਜਿਹੜੀਆਂ ਹੇਟ ਵਾਲੇ ਜਿਹੜੇ ਕਮੈਂਟ ਪਾਏ ਆ। ਇੱਕ ਉਹ ਕੁਝ ਕੁ ਜ਼ਰੂਰ ਤੁਹਾਡੇ ਨਾਲ ਆਪਾਂ ਸਾਂਝੇ ਕਰਾਂਗੇ ਵੀ ਦੇਖੋ ਕਿੰਨੀ ਹੇਟ ਹੈਗੀ ਆ। ਇਹ ਇਕੱਲਾ ਸਰਕਾਰ ਨਹੀਂ, ਲੋਕਾਂ ਦੇ ਵਿੱਚ ਵੀ, ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਸਾਡੇ ਗੁਰੂਆਂ ਨੇ ਬਚਾਇਆ ਹੈਗਾ। ਇੱਕ ਬ੍ਰਹਮਾ ਚੈਲਨੀ ਕਰਕੇ ਆ, ਉਹ ਕਹਿੰਦਾ ਵੀ ਟਰੰਪ ਨੇ ਜਿਹੜਾ ਨੋਮੀਨੇਟ ਕੀਤਾ ਹੈਗਾ ਆ, ਇਹ ਸਿੰਪਥੀ ਹੈਗੀ ਖਾਲਿਸਤਾਨ ਮਿਲੀਟੈਂਸੀ ਦੇ ਲਈ। ਦੇਖ ਲਓ ਤੇ ਇਹ ਦੱਸਦੇ ਜਾਈਏ ਹਰਮੀਤ ਕੌਰ ਢਿੱਲੋਂ ਜੋ ਸੈਨ ਫਰਾਂਸਿਸਕੋ ਤੋਂ ਆ, ਅਟਾਰਨੀ ਜਿਨ੍ਹਾਂ ਦਾ ਆਪਣਾ ਆਫਿਸ ਵੀ ਆ, ਉਹਨਾਂ ਨੇ ਜਦੋਂ ਕਿਸਾਨ ਮੋਰਚਾ ਹੋਇਆ ਸੀ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਜਿਹੜਾ ਨਾਰਾ ਮਾਰਿਆ ਸੀਗਾ। ਸੋ ਇੱਕ ਉਹਨਾਂ ਨੇ ਜਦੋਂ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਦੇ ਸੰਬੰਧ ਦੇ ਵਿੱਚ ਵੀ ਜਿਹੜੇ ਆਪਣੇ ਬਿਆਨ ਦਿੱਤੇ ਸੀਗੇ। ਸੋ ਹੁਣ ਤੁਸੀਂ ਦੇਖੋ ਵੀ ਇੱਕ ਕਿਸੇ ਦੇ ਹੱਕ ਦੇ ਵਿੱਚ ਗੱਲ ਕਰਨਾ ਵੀ ਜਿਹੜੀ ਬਿਲਕੁਲ ਸਚਾਈ ਹੈਗੀ ਆ, ਉਹਨੂੰ ਦੇਖ ਕੇ ਸੋ ਇਦਾਂ ਦੇ ਲੋਕ ਇੰਨੇ ਜ਼ਿਆਦਾ ਜਿਹੜੇ ਕਮੈਂਟ ਕਰ ਰਹੇ ਹੈਗੇ ਆ, ਤੁਸੀਂ ਜਿਹੜਾ ਆ ਹੈਰਾਨ ਹੋ ਜਾਓਗੇ। ਬਿਲਕੁਲ ਜੀ ਜੀ ਹਰਜੋਤ ਸਿੰਘ ਜੀ, ਖਾਸ ਕਰਕੇ ਜਿਹੜੇ ਮੋਦੀ ਨੂੰ ਭਗਤ ਨੇ ਜਾਂ ਭਾਰਤ ਜਿਹੜੇ ਭਗਤ ਹੈਗੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਇਸ ਦੇ ਵਿੱਚ ਦੁੱਖ ਜਿਹੜਾ ਹੋ ਰਿਹਾ ਆ। ਕੋਈ ਅਵੰਤਸ ਕੁਮਾਰ ਵਰਗਾ ਜਿਹੜਾ ਉਹ ਲਿਖ ਰਿਹਾ, ਕਹਿੰਦਾ ਵੀ ਬੜਾ ਡਿਸਅਪੁਆਇੰਟਿੰਗ ਆ ਵੀ ਉਹਨਾਂ ਨੇ ਹਰਮੀਤ ਨੂੰ ਜਿਹੜਾ ਉਹ ਕੀਤਾ, ਕਹਿੰਦੇ ਵੀ ਉਹ ਪ੍ਰੋ ਖਾਲਿਸਤਾਨੀ ਕ੍ਰੈਡੈਂਸ਼ੀਅਲ ਆ ਉਸ ਚੀਜ਼ ਨੂੰ ਜਿਹੜਾ ਉਹ ਲੈ ਕੇ। ਤੇ ਇਸੇ ਤਰੀਕੇ ਦੇ ਨਾਲ ਕੋਈ ਰਾਮ ਪ੍ਰਸਾਦ ਆ ਖਾਲਿਸਤਾਨੀ ਇਨ ਟਰੰਪ ਐਡਮਿਨਿਸਟ੍ਰੇਸ਼ਨ, ਇਸ ਤਰੀਕੇ ਦੇ ਨਾਲ ਆ, ਕਹਿੰਦੇ ਵੀ ਇਹਦੇ ਨਾਲ ਪੰਨੂ ਨੂੰ ਇਹਨਾਂ ਨੇ ਹੋਰ ਸ਼ਹਿ ਜਿਹੜੀ ਉਹ ਦੇਣੀ ਆ। ਸੰਜੇ ਲਜ਼ਾਰ ਵਰਗੇ ਜਿਹੜੇ ਉਹ ਕਹਿ ਰਹੇ, ਕਹਿੰਦੇ ਵੀ ਅਸੀਂ ਪ੍ਰੈਡਿਕਟ ਕੀਤਾ ਸੀ ਵੀ ਹਰਮੀਤ ਢਿੱਲੋਂ ਨੂੰ ਉਹਨਾਂ ਨੇ ਨੋਮੀਨੇਟ ਕਰਨਾ। ਇਹ ਇੰਡੀਅਨ ਹੇਟਰ ਆ, ਸਿੰਪੈਥਾਈਜ਼ਰ ਆ, ਤੇ ਇਹ ਫੰਡ ਰੇਜ਼ਰ ਆ ਖਾਲਿਸਤਾਨ ਮੂਵਮੈਂਟ ਦੇ ਲਈ, ਤੇ ਇਹ ਪ੍ਰੋ ਨਿੱਜਰ ਪੰਨੂ ਜਿਹੜਾ ਆ ਉਹ ਹੈਗਾ ਆ। ਸੋ ਇਸ ਟਾਈਮ ਚੀਕਾਂ ਨਿਕਲੀਆਂ ਪਈਆਂ ਆ ਸੰਘੀਆਂ ਦੀਆਂ। ਸੋ ਜਿੱਦਾਂ ਕਹਿੰਦੇ ਨਾ ਵੀ ਜਲਾਬ ਜਿਹੜਾ ਉਹਨਾਂ ਨੂੰ ਹੋ ਜਾਂਦਾ ਆ, ਸੋ ਉਹਨਾਂ ਨੂੰ ਚਲੂਣੇ ਵੀ ਜਿਹੜੇ ਉਹ ਲੜ ਰਹੇ ਆ। ਬੜਾ ਕੁਛ ਜਿਹੜਾ ਉਹ ਇਸ ਦੇ ਵਿੱਚ ਇਸ ਟਾਈਮ ਉਹ ਚੀਜ਼ ਸਾਹਮਣੇ ਆਈ ਆ। ਇਹ ਦੱਸਦੇ ਜਾਈਏ ਹਰਜੋਤ ਸਿੰਘ ਜੀ ਆਪਣੇ ਜਿੰਨੇ ਵੀ ਸੁਣਨ ਵਾਲੇ ਆ, ਜਿਹੜੀ ਇੱਕ ਪਾਸੇ ਕਮਲਾ ਹੈਰਿਸ ਸੀਗੀ ਜਦੋਂ ਉਹ ਕੈਲੀਫੋਰਨੀਆ ਦੇ ਵਿੱਚ ਅਟਾਰਨੀ ਜਨਰਲ ਸੀ, ਉਦੋਂ ਜਿਹੜੇ ਇੱਕ ਸਿੱਖ ਕਰੈਕਸ਼ਨਲ ਆਫਿਸਰ ਓਬਰਾਏ ਉਹਨਾਂ ਦੇ ਉਲਟ ਇਸ ਨੇ ਕਮਲਾ ਹੈਰਿਸ ਨੇ ਕੇਸ ਲੜਿਆ ਸੀਗਾ ਵੀ ਤੂੰ ਪੱਗ ਪਹਿਨ ਕੇ ਜਾਂ ਸਿੱਖ ਦੇ ਜਿਹੜੇ ਹੱਕ ਹਕੂਕ ਆ, ਜਿਹੜੇ ਉਸਦੇ ਰਾਈਟਸ ਆ ਜੋ ਅਮਰੀਕਾ ਵੀ ਉਸਨੂੰ ਦਿੰਦਾ ਆ ਜਾਂ ਦੁਨੀਆ ਵੀ ਦਿੰਦੀ ਆ, ਤੇ ਜੋ ਆਪਣਾ ਪਾਤਸ਼ਾਹੀ ਦਾਅਵਾ ਵੀ ਆ ਵੀ ਉਸ ਦੇ ਤਹਿਤ ਤੂੰ ਕੰਮ ਨਹੀਂ ਕਰ ਸਕਦਾ। ਪਰ ਉਸ ਦੇ ਕੇਸ ਲੜਨ ਵਾਲਿਆਂ ਦੇ ਵਿੱਚੋਂ ਇੱਕ ਸੀਗੀ ਹਰਮੀਤ ਕੌਰ ਢਿੱਲੋਂ। ਇਸ ਨੇ ਜਿਹੜੇ ਉਸਦੇ ਸਿਵਲ ਰਾਈਟ ਦਾ ਜਿਹੜਾ ਕੇਸ ਆ ਉਹ ਲੜਿਆ ਸੀ। ਅੱਜ ਜਦੋਂ ਆਪਾਂ ਹਿਊਮਨ ਰਾਈਟਸ ਦੇਣ ਦੇ ਉੱਤੇ ਚਰਚਾ ਜਿਹੜੀ ਇਹ ਕਰ ਰਹੇ ਹਾਂ, ਤੇ ਇਸ ਦੇ ਨਾਲ ਆਪਣੇ ਆਪ ਹੀ ਸੁਮੇਲ ਸੁਭਾਵਿਕ ਤੌਰ ਦੇ ਉੱਤੇ ਇਹ ਬਣ ਗਿਆ ਵੀ ਹਿਊਮਨ ਰਾਈਟਸ ਡੇ ਵਾਲੇ ਦਿਨ ਸਿਵਲ ਰਾਈਟਸ ਦੇ ਲਈ, ਜੋ ਕਿ ਹਿਊਮਨ ਰਾਈਟਸ ਹੀ ਬਣਦੇ ਨੇ ਇਵੈਂਚੁਅਲੀ ਜੇ ਦੇਖਿਆ ਜਾਵੇ ਤਾਂ ਲੋਕਾਂ ਦੇ ਜਿਹੜੇ ਸਿਵਲ ਰਾਈਟ ਆ ਉਹ ਹਿਊਮਨ ਰਾਈਟ ਹੀ ਜਿਹੜੇ ਉਹ ਬਣ ਜਾਂਦੇ ਨੇ, ਵੀ ਉਹਨਾਂ ਦੀ ਰਾਖੀ ਕਰਨ ਦੇ ਲਈ ਹਰਮੀਤ ਕੌਰ ਢਿੱਲੋਂ ਦਾ ਨਾਮ ਜਿਹੜਾ ਆ ਉਹ ਚੁਣਿਆ ਗਿਆ ਆ। ਸੋ ਇਹ ਬਹੁਤ ਖੁਸ਼ੀ ਵਾਲੀ ਜਿਹੜੀ ਗੱਲ ਆ। ਤੇ ਕੱਲ ਵੀ ਆਪਾਂ ਜਿੱਦਾਂ ਜ਼ਿਕਰ ਕੀਤਾ ਸੀ, ਟਰੰਪ ਹੁਣੀ ਜਦੋਂ 2 ਵਾਰੀ ਰਾਸ਼ਟਰਪਤੀ ਇਹ ਜਦੋਂ ਪਹਿਲੀ ਦੀ ਬਣੇ ਆ ਤੇ ਜਦੋਂ ਹੁਣ ਇਸ ਵਾਰ ਬਣੇ ਆ, ਇਹਨਾਂ ਦੋਨਾਂ ਦੇ ਵਿੱਚ ਇੱਕ ਜਿਹੜਾ ਕਹਿ ਲਓ ਵੀ ਕੋਇਨਸੀਡੈਂਸ ਕਹਿ ਲਓ ਜਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਜਿਹੜਾ ਉਸ ਦੇ ਵਿੱਚ ਇਸ ਹਿਸਾਬ ਦੇ ਨਾਲ ਸੀਗਾ ਵੀ ਟਰੰਪ ਦੇ ਲਈ ਅਰਦਾਸ ਜਿਹੜੀ ਆ ਉਦੋਂ RNC ਦੇ ਵਿੱਚ ਦੋਨੋਂ ਵਾਰ ਹਰਮੀਤ ਕੌਰ ਢਿੱਲੋਂ ਨੇ ਜਿਹੜੀ ਉਹ ਕੀਤੀ ਸੀ, ਤੇ ਟਰੰਪ ਹੁਣੀ ਉਸ ਦੇ ਵਿੱਚ ਜਿਹੜੀ ਉਹਨਾਂ ਦੀ ਜਿੱਤ ਵੀ ਜਿਹੜੀ ਉਹ ਹੋਈ ਸੀਗੀ। ਉਹ ਕਿੱਦਾਂ ਦੀ ਕਾਰਜਕਾਰੀ ਹੋਊਗੀ, ਕਿਵੇਂ ਹੋਊਗੀ, ਉਹ ਇੱਕ ਵੱਖਰੀ ਗੱਲ ਆ, ਪਰ ਇਹ ਸੁਭਾਵਿਕ ਤੌਰ ਦੇ ਉੱਤੇ ਇਸ ਸੁਮੇਲ ਜਿਹੜਾ ਉਹ ਨਾਲ ਬਣਿਆ ਹੈਗਾ ਆ।
ਤੇ ਉਹ ਜਿਸ ਤਰੀਕੇ ਦੇ ਨਾਲ ਉਹ ਲੜਦੇ ਆ, ਲੜਨ ਤੋਂ ਮੇਰਾ ਭਾਵ ਆ ਵੀ ਅਦਾਲਤ ਦੇ ਵਿੱਚ ਜਿੱਦਾਂ ਉਹ ਜ਼ਿਰਾ ਕਰਦੇ ਨੇ, ਜਿਸ ਤਰੀਕੇ ਦੇ ਨਾਲ ਉਹ ਕਦਰਾਂ ਕੀਮਤਾਂ ਨੂੰ, ਇਨਸਾਨੀ ਕਦਰਾਂ ਕੀਮਤਾਂ ਨੂੰ, ਸਿਵਲ ਰਾਈਟਸ ਦੇ ਲਈ, ਹੱਕ ਹਕੂਕਾਂ ਦੇ ਲਈ ਜਿਹੜੀ ਉਹ ਗੱਲ ਕਰਦੇ ਆ, ਉਸ ਦੇ ਕਰਕੇ ਹੀ ਜਿਹੜਾ ਡੋਨਲਡ ਟਰੰਪ ਪ੍ਰੈਜ਼ੀਡੈਂਟ ਇਲੈਕਟ ਨੇ, ਉਹਨਾਂ ਨੇ ਹਰਮੀਤ ਕੌਰ ਢਿੱਲੋਂ ਨੂੰ ਇਸ ਅਸਿਸਟੈਂਟ ਅਟਾਰਨੀ ਜਨਰਲ ਦੇ ਅਹੁਦੇ ਦੇ ਲਈ ਜਿਹੜਾ ਨਿਯੁਕਤ ਕੀਤਾ ਆ। ਤੇ ਇਹ ਵੀ ਦੱਸਦੇ ਜਾਈਏ ਵੀ ਇਹ ਅਸਿਸਟੈਂਟ ਅਟਾਰਨੀ ਜਨਰਲ ਦੇ ਲਈ ਸੈਨੇਟ ਦੀ ਕਨਫਰਮੇਸ਼ਨ ਦੀ ਸ਼ਾਇਦ ਜਿਹੜੀ ਉਹ ਜ਼ਰੂਰਤ ਨਹੀਂ ਹੁੰਦੀ। ਇਸ ਲਈ ਜਿਹੜੇ ਪੈਮ ਬੌਂਡੀ ਜੇ ਉਹ ਚੁਣੇ ਜਾਂਦੇ ਨੇ, ਜੇ ਉਹ ਸੈਨੇਟ ਦੇ ਵਿੱਚ ਕਨਫਰਮ ਹੁੰਦੇ ਆ, ਤੇ ਉਹਨਾਂ ਦੇ ਨਾਲ ਮਿਲ ਕੇ ਇਹ ਉੱਥੇ ਕੰਮ ਕਰਨਗੇ। ਤੇ ਜਿਹੜਾ ਸਿਵਲ ਰਾਈਟਸ ਦਾ ਮੇਨ ਇੱਕ ਐਂਗਲ ਆ, ਉਸ ਐਂਗਲ ਦੇ ਵਿੱਚ ਹਰਮੀਤ ਕੌਰ ਢਿੱਲੋਂ ਕਾਫੀ ਜਿਹੜਾ ਉਹ ਚਰਚਾ ਦੇ ਵਿੱਚ ਰਹਿਣੇ ਆ। ਆਪਾਂ ਨੂੰ ਇਹ ਵੀ ਪਤਾ ਆ ਵੀ ਜਦੋਂ ਕੋਈ ਵੀ ਰਾਸ਼ਟਰਪਤੀ ਹੁੰਦਾ ਆ ਤੇ ਸਿਵਲ ਰਾਈਟਸ ਦੇ ਕੇਸਾਂ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਆ। ਸੋ ਹਰਮੀਤ ਢਿੱਲੋਂ ਇਸ ਅਹੁਦੇ ਤੇ ਰਹਿੰਦੇ ਹੋਏ ਉਹਨਾਂ ਵੀ ਇੱਕ ਹਿਸਾਬ ਦੇ ਨਾਲ ਉਹ ਲਾਈਮਲਾਈਟ ਦੇ ਵਿੱਚ ਰਹਿ ਸਕਦੇ ਆ, ਜਿੱਦਾਂ ਦੇ ਵੀ ਕੋਈ ਇਸ਼ੂਜ਼ ਸਿਵਲ ਰਾਈਟਸ ਨੂੰ ਲੈ ਕੇ ਆਉਂਦੇ ਰਹਿਣਗੇ। ਸੋ ਬਿਲਕੁਲ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਪਈ ਹਿਊਮਨ ਰਾਈਟਸ ਨੂੰ ਲੈ ਕੇ ਸਰਕਾਰਾਂ ਨਹੀਂ ਇਕੱਲੀਆਂ ਜ਼ੁਲਮ ਕਰਦੀਆਂ, ਲੋਕਾਂ ਦਾ ਕੀ ਵਤੀਰਾ ਹੈਗਾ ਉਹ ਤੁਹਾਡੇ ਨਾਲ ਡਿਸਕਸ ਕੀਤਾ। ਹੁਣ ਮੀਡੀਆ ਵੱਲ ਆਈਏ ਵੀ ਮੀਡੀਆ ਕਿੱਦਾਂ ਪ੍ਰੈਜ਼ੈਂਟ ਕਰਦਾ ਇੰਡੀਆ ਦੇ ਵਿੱਚ ਮਿਨੋਰਟੀਜ਼ ਦੇ ਅਗੇਂਸਟ, ਖਾਸ ਕਰਕੇ ਸਿੱਖਾਂ ਦੇ, ਮੁਸਲਮਾਨਾਂ ਦੇ, ਕ੍ਰਿਸਚਨਾਂ ਦੇ, ਦਲਿਤਾਂ ਦੇ ਅਗੇਂਸਟ ਇੰਨੀ ਕੁ ਹੇਟ ਜਿਹੜੀ ਆ ਉੱਥੇ ਦੀ ਸਰਕਾਰ ਨੇ ਫੈਲਾ ਦਿੱਤੀ ਆ ਵੀ ਉੱਥੇ ਦਾ ਜਿਹੜਾ ਮੀਡੀਆ ਆ ਉਹ ਵੀ ਉਹਨਾਂ ਦੀ ਹੀ ਬੋਲੀ ਬੋਲ ਰਿਹਾ ਹੈਗਾ। ਹਰਮੀਤ ਢਿੱਲੋਂ ਨੂੰ ਨੋਮੀਨੇਟ ਕਰਨ ਦੇ ਉੱਤੇ ਮੈਂ 3 ਇੰਡੀਆ ਦੀਆਂ ਟੌਪ ਦੀਆਂ ਜਿਹੜੀਆਂ ਅਖਬਾਰਾਂ ਆ ਉਹਨਾਂ ਦੇ ਹੈਡਿੰਗ ਤੁਹਾਨੂੰ ਪੜ੍ਹ ਕੇ ਸੁਣਾ ਤੇ ਤੁਹਾਨੂੰ ਪਤਾ ਲੱਗ ਜਾਊਗਾ। ਦਾ ਹਿੰਦੂ ਅਖਬਾਰ ਕਾਫੀ ਪ੍ਰੋਮੀਨੈਂਟ ਅਖਬਾਰ ਆ, ਉਹ ਲਿਖਦਾ ਵੀ ਟਰੰਪ ਸਿਲੈਕਟਸ ਫਾਰਮਰਸ ਐਜੀਟੇਸ਼ਨ ਸਪੋਰਟਰ ਹਰਮੀਤ ਕੌਰ ਢਿੱਲੋਂ ਐਜ਼ ਅਸਿਸਟੈਂਟ ਅਟਾਰਨੀ ਜਨਰਲ ਫਾਰ ਸਿਵਲ ਰਾਈਟਸ। ਦੇਖੋ ਵੀ ਉਹਨੂੰ ਕਿੱਥੇ ਜਾ ਕੇ ਜੋੜ ਰਹੇ ਹੈਗੇ ਆ ਵੀ ਹਰਮੀਤ ਕੌਰ ਢਿੱਲੋਂ ਜਿਹੜੀ ਫਾਰਮਰਸ ਐਜੀਟੇਸ਼ਨ ਹੋਇਆ ਸੀ ਉਹਦੀ ਸਪੋਰਟਰ ਆ, ਉਹਨੂੰ ਟਰੰਪ ਨੇ ਚੁਣਿਆ, ਜਦ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ 4 ਭਾਰਤੀ ਮੂਲ ਦੇ ਲੋਕਾਂ ਨੂੰ ਨੋਮੀਨੇਟ ਕੀਤਾ ਗਿਆ ਹੈ ਕੈਬਨਿਟ ਦੇ ਵਿੱਚ। ਉਹਨਾਂ ਦੇ ਉੱਤੇ ਕਦੇ ਕਿਸੇ ਨੇ ਇਦਾਂ ਦਾ ਜਿਹੜਾ ਨਹੀਂ ਲਿਖਿਆ। ਇਸ ਤੋਂ ਬਿਨਾ ਆਓ ਅੱਗੇ ਇੰਡੀਅਨ ਐਕਸਪ੍ਰੈਸ, ਜਿਹੜੇ ਆਪਾਂ ਪੜ੍ਹਦੇ ਰਹੇ ਹਾਂ ਜਦੋਂ ਯੂਨੀਵਰਸਿਟੀ 'ਚ ਹੁੰਦੇ ਸੀ। ਇੰਡੀਅਨ ਐਕਸਪ੍ਰੈਸ ਦਾ ਹੈਡਿੰਗ ਇਹ ਆ ਵੀ ਹਰਮੀਤ ਢਿੱਲੋਂ lawyer who accused India of sending death squads to target North American Sikhs picked by Trump as Assistant Attorney General for Civil Rights। ਉਹ ਸਿਵਲ ਰਾਈਟਸ ਦੀ ਤਾਂ ਅਟਾਰਨੀ ਆ ਤੇ ਉਹਨਾਂ ਜੋ ਅਮਰੀਕਨ ਸਿਟੀਜ਼ਨਾਂ ਨੂੰ ਕੋਈ ਕਤਲ ਕਰਨ ਦੀ ਕੋਸ਼ਿਸ਼ ਕਰਦਾ ਤੇ ਕਾਹਦੇ ਨਹੀਂ ਉਹ ਗੱਲ ਕਰੂਗੀ। ਸੋ ਹੈਡਿੰਗ ਦੇਖੋ ਤੁਸੀਂ ਕਿੱਦਾਂ ਲਾਇਆ ਉਹਦਾ, ਦੇਖ ਲਓ। ਉਹ ਤੋਂ ਬਾਅਦ ਆ ਜਾਓ ਹਿੰਦੁਸਤਾਨ ਟਾਈਮ ਜਿਹੜਾ ਉਹਨਾਂ ਨੇ ਜਿਹੜਾ ਲਿਖਿਆ ਹੈਗਾ ਆ, ਡੋਨਲਡ ਟਰੰਪ ਪਿਕਸ ਇੰਡੀਅਨ ਅਮਰੀਕਨ ਹਰਮੀਤ ਕੌਰ ਢਿੱਲੋਂ ਐਜ਼ ਅਸਿਸਟੈਂਟ ਅਟਾਰਨੀ ਜਨਰਲ ਫਾਰ ਸਿਵਲ ਰਾਈਟਸ ਸਿੰਪੈਥਾਈਜ਼ਰ ਟੂ ਖਾਲਿਸਤਾਨੀਜ਼। ਸੋ ਇਸ ਤੋਂ ਬਿਨਾਂ ਹੋਰ ਵੀ ਜਿਹੜੀਆਂ ਕਈ ਸਾਰੀਆਂ ਅਖਬਾਰਾਂ ਮੈਂ ਹਜੇ ਉਹਨਾਂ ਦੀ ਹੈਡਿੰਗ ਨਹੀਂ ਪੜ੍ਹ ਸਕਿਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕੀ ਜਿਹੜਾ ਆ ਉਹਦਾ ਟਾਈਮਸ ਆਫ ਇੰਡੀਆ ਟਰੰਪ ਪਿਕਸ purported Khalistani sympathizer to head civil liberties division in justice department। ਦੇਖੋ ਟਾਈਮਸ ਆਫ ਇੰਡੀਆ ਵਾਲੇ ਹੈਡਿੰਗ ਨਾਲ ਲਿਖਦੇ ਆ ਵੀ ਜਿਹੜੀ ਹਰਮੀਤ ਕੌਰ ਢਿੱਲੋਂ ਨੂੰ ਨੋਮੀਨੇਟ ਕੀਤਾ ਗਿਆ ਆ ਉਹ ਖਾਲਿਸਤਾਨੀ ਸਿੰਪੈਥਾਈਜ਼ਰ ਆ। ਇਹ ਹਾਲ ਇੰਡੀਆ ਦੇ ਜਿਹੜੇ ਟੌਪ ਦੇ ਅਖਬਾਰ ਆ, ਇੰਗਲਿਸ਼ ਦੇ ਅਖਬਾਰ ਆ, ਉਹਨਾਂ ਦਾ ਆ। ਬਾਕੀ ਜਿਹੜੇ ਹਿੰਦੀ ਦੇ ਜਾਂ ਹੋਰ ਅਖਬਾਰ ਹੋਣੇ ਆ ਉਹਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ ਆ ਵੀ ਕਿੰਨੀ ਕੁ ਜਿਹੜੀ ਹੇਟ ਆ ਉਹ ਫੈਲਾਈ ਜਾ ਰਹੀ ਆ। ਉਹ ਵੀ ਹਿਊਮਨ ਰਾਈਟਸ ਡੇ ਵਾਲੇ ਦਿਨ, ਅੱਜ ਹਿਊਮਨ ਰਾਈਟਸ ਡੇ ਆ, ਅੱਜ ਦੀਆਂ ਅਖਬਾਰਾਂ ਦੇ ਹੈਡਿੰਗ ਆ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ। ਜੀ ਬਿਲਕੁਲ ਜੀ, ਇਹ ਇਸ ਟਾਈਮ ਜਿਹੜੀ ਚੀਜ਼ ਆ ਉਹ ਆਪਣੇ ਸਾਹਮਣੇ ਹੈਗੀ ਆ। ਤੇ ਬਾਕੀ ਜਿਹੜਾ ਆ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਸੰਘੀਆਂ ਨੂੰ, ਖਾਸ ਕਰਕੇ ਜਿਹੜੇ ਭਾਰਤ ਪੱਖੀਆਂ ਨੂੰ, ਮੋਦੀ ਪੱਖੀਆਂ ਨੂੰ, ਇਹਨਾਂ ਨੂੰ ਜਿਹੜੀ ਬਹੁਤ ਜ਼ਿਆਦਾ ਤਕਲੀਫ ਜਿਹੜੀ ਹੋਈ ਆ ਹਰਮੀਤ ਢਿੱਲੋਂ ਦੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਨੋਮੀਨੇਟ ਕਰਨ ਦੇ ਲਈ, ਉਹਨਾਂ ਨੂੰ ਨਿਯੁਕਤ ਕਰਨ ਦੇ ਲਈ, ਜੋ ਇਹ ਸਾਰਾ ਕੁਝ ਆਪਣੇ ਜਿਹੜਾ ਉਹ ਸਾਹਮਣੇ ਆਇਆ ਆ। ਸੋ ਇਹ ਵਧੀਆ ਉਹਦਾ ਚੀਜ਼ ਹੋਈ ਆ। ਮੈਂ ਇਸ ਐਂਗਲ ਤੋਂ ਵੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖਦੇ ਹਾਂ ਵੀ ਜਿਸ ਤਰੀਕੇ ਦੇ ਨਾਲ ਤੁਲਸੀ ਗੱਬੜ, ਕੈਸ਼ ਪਟੇਲ, ਵਿਵੇਕ ਰਾਮਾ ਸਵਾਮੀ, ਹੋਰ ਜਿਹੜੇ ਕੁਝ ਅਜਿਹੇ ਚਿਹਰੇ ਆਏ ਆ ਜਿਨ੍ਹਾਂ ਦੇ ਉੱਤੇ ਇਸ ਚੀਜ਼ ਨੂੰ ਲੈ ਕੇ
ਜ਼ਰੂਰ ਸਵਾਲ ਜਾਂ ਕਹਿ ਲਓ ਵੀ ਸ਼ੱਕ ਸੀਗਾ ਵੀ ਇਹ ਭਾਰਤ ਦੀ ਪੱਖ ਦੀ ਗੱਲ ਜਿਹੜੀ ਉਹ ਜ਼ਿਆਦਾ ਨਾ ਕਰਨ, ਸਿੱਖਾਂ ਦੀ ਗੱਲ ਨੂੰ ਕਿਤੇ ਕੋਨੇ ਤੇ ਜਾਂ ਨੁੱਕਰ ਤੇ ਨਾ ਉਹ ਰੱਖ ਦੇਣ, ਉਹਨਾਂ ਨੂੰ ਆਵਾਜ਼ ਨਾ ਦਬ ਦੇਣ। ਹਰਮੀਤ ਢਿੱਲੋਂ ਦਾ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਉਣ ਦੇ ਨਾਲ ਇੱਕ ਸਿੱਖਾਂ ਦੇ ਲਈ ਰਾਹ ਕਹਿ ਲਓ ਵੀ ਉਹ ਬਣਦਾ ਆ ਵੀ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਿੱਖਾਂ ਦੇ ਹੱਕ ਹਕੂਕਾਂ ਦੀ ਗੱਲ ਕਰਨ ਵਾਲਾ ਕੋਈ ਨਾ ਕੋਈ ਜਿਹੜਾ ਉਹ ਉੱਥੇ ਹੋਵੇਗਾ। ਹੁਣ ਆਸਾਂ ਉਮੀਦਾਂ ਬਹੁਤ ਨੇ ਹਰਮੀਤ ਕੌਰ ਢਿੱਲੋਂ ਹੋਣਾ ਤੋਂ ਵੀ ਉਹ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੋ ਇਸ ਮੌਕੇ ਚੱਲ ਰਿਹਾ ਆ, ਜੋ ਸਿੱਖਾਂ ਦੀ ਆਵਾਜ਼ ਇਸ ਟਾਈਮ ਚੱਕੀ ਜਾ ਰਹੀ ਆ, ਉਸ ਆਵਾਜ਼ ਨੂੰ ਉਸੇ ਹੀ ਬੁਲੰਦੀ ਦੇ ਨਾਲ ਜਿਹੜਾ ਉਹ ਅੱਗੇ ਚੱਕਦੇ ਰਹਿਣ। ਸਿਵਲ ਰਾਈਟਸ ਦੇ ਉਹ ਅਸਿਸਟੈਂਟ ਅਟਾਰਨੀ ਜਨਰਲ ਨਿਯੁਕਤ ਕੀਤੇ ਗਏ ਆ ਤੇ ਇਹ ਸਿਵਲ ਰਾਈਟਸ ਦਾ ਹੀ, ਇਹ ਹਿਊਮਨ ਰਾਈਟਸ ਦਾ ਹੀ ਮਸਲਾ ਆ। ਸਿੱਖਾਂ ਦੇ ਹੱਕਾਂ ਦੀ, ਉਹਨਾਂ ਦੇ ਰਾਈਟਸ ਦੀ ਜਿਹੜੀ ਇਸ ਦੇ ਵਿੱਚ ਗੱਲ ਹੈਗੀ ਆ। ਸੋ ਅਸੀਂ ਉਮੀਦ ਰੱਖਦੇ ਹਾਂ ਵੀ ਜਿਹੜੇ ਹਰਮੀਤ ਕੌਰ ਢਿੱਲੋਂ ਜਿਨ੍ਹਾਂ ਨੇ ਡੋਨਲਡ ਟਰੰਪ ਹੋਣਾ ਦੇ ਲਈ RNC ਦੇ ਵਿੱਚ ਅਰਦਾਸ ਵੀ ਕੀਤੀ ਆ 2 ਵਾਰ, ਤੇ ਉਹ ਇੱਕ ਬਹੁਤ ਵਧੀਆ ਆਪਣੀ ਲਾਅ ਦੀ ਪ੍ਰੈਕਟਿਸ ਵੀ ਰਨ ਕਰ ਰਹੇ ਆ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ। ਉਹ ਹੁਣ ਸਿਵਲ ਰਾਈਟਸ ਦੇ ਮੁੱਦਿਆਂ ਦੇ ਵਿੱਚ ਉਬਰਾਏ ਹੋਣਾ ਵਾਂਗੂ, ਜਿੱਦਾਂ ਉਹਨਾਂ ਨੇ ਸਿੱਖ ਦੀ ਬਾਂਹ ਫੜੀ ਸੀ, ਉਸ ਦੀ ਗੱਲ ਜਿਹੜੀ ਉਹ ਕੀਤੀ ਸੀ, ਉਸ ਨੂੰ ਕੇਸ ਜਿਹੜਾ ਉਹ ਜਿਤਾਇਆ ਸੀ, ਉਸੇ ਤਰੀਕੇ ਦੇ ਨਾਲ ਜੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਆ, ਸਿੱਖ ਜੈਨੋਸਾਈਡ ਦਾ ਮਸਲਾ ਜੋ ਚੱਲ ਰਿਹਾ ਆ, ਤੇ ਜੋ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ, ਭਾਰਤ ਦੀ ਜਿਹੜੀ ਇੰਟਰਫੇਰੈਂਸ ਆ ਉਹ ਇੱਥੇ ਵੀ ਤੇ ਜਾਂ ਹੋਰ ਥਾਵਾਂ ਦੇ ਉੱਤੇ ਜੋ ਚੱਲ ਰਹੀ ਆ, ਉਸ ਦੇ ਵਿੱਚ ਇੱਕ ਅਹਿਮ ਭੂਮਿਕਾ ਜਿਹੜੀ ਉਹ ਨਿਭਾ ਸਕਦੇ ਆ। ਟਰੰਪ ਹੋਣਾ ਤੱਕ ਜਿਹੜੀ ਰਿਐਲਿਟੀ ਆ ਸਿੱਖਾਂ ਨੂੰ ਲੈ ਕੇ ਜਿਹੜੀ ਆ ਉਹ ਪੇਸ਼ ਕਰਨਗੇ, ਇਹੀ ਆਪਾਂ ਇਹਨਾਂ ਤੋਂ ਆਸ ਉਮੀਦ ਰੱਖਦੇ ਆ। ਜਿਹੜਾ ਟਰੰਪ ਉਹਨਾਂ ਨੇ ਟਵੀਟ ਵੀ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਨੋਮੀਨੇਟ ਕੀਤਾ ਆ ਹਰਮੀਤ ਕੌਰ ਢਿੱਲੋਂ ਉਹਨਾਂ ਨੂੰ। ਉਹਨਾਂ ਨੇ ਬੜਾ ਕਲੀਅਰਲੀ ਲਿਖਿਆ ਵੀ ਉਹ ਸਿੱਖ ਰਿਲੀਜੀਅਸ ਗਰੁੱਪ ਦੀ ਪ੍ਰੋਮੀਨੈਂਟ ਮੈਂਬਰ ਹੈਗੀ ਆ। ਸੋ ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਬਿਲਕੁਲ ਸਿੱਖ ਧਰਮ ਦਾ। ਤੇ ਅਗਲੀਆਂ ਖਬਰਾਂ ਵੱਲ ਆਈਏ। ਰਾਜਕਰਮਵੀਰ ਸਿੰਘ ਜੀ, ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਪਈ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਹਵਾਵਾਂ ਆ ਉਹ ਬਹੁਤ ਤੇਜ਼ ਚੱਲੀਆਂ ਰਾਤੀ ਤੇ ਅੱਜ ਵੀ ਚੱਲ ਰਹੀਆਂ, ਜਿਹਦੇ ਨਾਲ ਅੱਗਾਂ ਦਾ ਬਹੁਤ ਵੱਡਾ ਖਤਰਾ ਬਣਿਆ ਹੋਇਆ ਆ। ਨਿਊਯਾਰਕ ਟਾਈਮਜ਼ ਅੱਜ ਰਿਪੋਰਟ ਕਰ ਰਹੀ ਆ ਵੀ ਪੈਪਰਡਾਈਨ ਯੂਨੀਵਰਸਿਟੀ ਮੈਲਬੂ ਵਾਲਾ ਜਿਹੜਾ ਏਰੀਆ ਹੈਗਾ, ਉੱਥੇ ਰਾਤੀ ਅੱਗ ਲੱਗੀ ਜੋ 2200 ਏਕੜ ਤੋਂ ਵੱਧ ਫੈਲ ਚੁੱਕੀ ਹੈਗੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। 10,000 ਤੋਂ ਵੱਧ ਲੋਕ ਜਿਹੜੇ ਮੈਲਬੂ ਸ਼ਹਿਰ ਦੇ, ਮੈਲਬੂ ਸਰੋਤਿਆਂ ਨੂੰ ਦੱਸੀ ਜਾਈਏ ਬੜਾ ਮਹਿੰਗਾ ਸ਼ਹਿਰ ਆ, ਬਹੁਤ ਸਾਰੇ ਹਾਲੀਵੁੱਡ ਦੇ ਜਿਹੜੇ ਐਕਟਰਸ ਆ ਉਹ ਇਸ ਸ਼ਹਿਰ ਦੇ ਵਿੱਚ ਰਹਿੰਦੇ ਆ। ਇੱਕ ਪਾਸੇ ਸਮੁੰਦਰ ਆ ਤੇ ਦੂਜੇ ਪਾਸੇ ਪਹਾੜੀ ਆ, ਪਹਾੜੀ ਦੇ ਉੱਤੇ ਘਰ ਹੈਗੇ ਆ। ਹਵਾ ਉੱਥੇ ਬਹੁਤ ਤੇਜ਼ ਚੱਲਦੀ ਆ। ਪਹਿਲਾਂ ਵੀ ਬਹੁਤ ਵਾਰ ਮੈਲਬੂ ਸੜ ਚੁੱਕਾ, ਮੈਲਬੂ ਦਾ ਬਹੁਤ ਸਾਰਾ ਹਿੱਸਾ ਅੱਗ ਦੀ ਭੇਂਟ ਚੜ ਚੁੱਕਾ ਹੈਗਾ ਆ। ਸੋ ਮੈਲਬੂ ਵਾਲਾ ਜਿਹੜਾ ਏਰੀਆ ਆ ਸੈਂਟਰਲ ਤੇ ਈਸਟਰਨ ਮੈਲਬੂ, ਜਿਹਦੇ ਵਿੱਚ 10,000 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਉਸ ਤੋਂ ਬਿਨਾਂ ਹੁਣ ਲਾਸ ਐਂਜਲਸ ਸਾਈਡ ਨੂੰ ਵੀ, ਵੈਸਟਰਨ ਲਿਮਿਟਸ ਆਫ ਲਾਸ ਐਂਜਲਸ, ਜਿਹਦੇ ਵਿੱਚ ਸੰਤਾ ਮੋਨਿਕਾ ਮਾਊਂਟੇਨਸ ਆਉਂਦੇ ਹੈਗੇ ਆ, ਪਹਾੜੀਆਂ ਆਉਂਦੀਆਂ, ਉਸ ਏਰੀਏ ਦੇ ਵਿੱਚ ਵੀ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਆ। ਪੈਪਰਡਾਈਨ ਯੂਨੀਵਰਸਿਟੀ ਬੜੀ ਮਸ਼ਹੂਰ ਯੂਨੀਵਰਸਿਟੀ ਆ, ਉੱਥੇ ਸ਼ੈਲਟਰ ਇਨ ਪਲੇਸ ਆਰਡਰ ਜਿਹੜਾ ਜਾਰੀ ਕੀਤਾ ਗਿਆ ਹੈਗਾ। ਸੋ ਕਹਿੰਦੇ ਵੀ ਮੈਲਬੂ ਇਹ ਵਨ ਆਫ ਦੁਨੀਆ ਦਾ ਸਭ ਤੋਂ ਮਹਿੰਗਾ ਕੋਸਟਲ ਐਨਕਲੇਵ ਹੈਗਾ ਤੇ ਵਨ ਆਫ ਦਾ ਕੈਲੀਫੋਰਨੀਆ ਦਾ ਮੋਸਟ ਨੋਟੋਰੀਅਸ ਵਾਈਲਡ ਫਾਇਰ ਜ਼ੋਨ ਆ। ਇੱਥੇ ਅੱਗਾਂ ਵੀ ਸਭ ਤੋਂ ਜ਼ਿਆਦਾ ਜਿਹੜੀਆਂ ਲੱਗਦੀਆਂ ਹੈਗੀਆਂ। ਸੈਂਟਾ ਐਨਾ ਵਿੰਡਸ ਜੋ ਆ ਬਹੁਤ ਹੀ ਤੇਜ਼ੀ ਦੇ ਨਾਲ ਚੱਲ ਰਹੀਆਂ ਆ, ਜਿਹਦੇ ਕਰਕੇ ਅੱਗ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। ਸੋ ਖਾਸ ਕਰਕੇ ਜਿਹੜੇ ਸਦਰਨ ਕੈਲੀਫੋਰਨੀਆ ਚ ਮੈਲਬੂ ਵਾਲੇ ਏਰੀਏ ਦੇ ਵਿੱਚ ਉਧਰ ਆਪਣੇ ਪੰਜਾਬੀ ਰਹਿੰਦੇ ਆ ਜਾਂ ਜਾਂਦੇ ਆ, ਜਰੂਰ ਜੇ ਕੋਈ ਅਪਡੇਟ ਹੋਈ ਸਾਡੇ ਪੰਜਾਬੀ ਰੇਡੀਓ USA ਤੇ ਸਾਂਝੀ ਕਰ ਦਿਓ, ਤਾਂ ਕਿ ਆਪਣੇ ਸਰੋਤਿਆਂ ਦੇ ਨਾਲ ਹੋਰ ਵੀ ਸਾਂਝੀ ਕਰ ਦਾਂਗੇ। ਜਿੰਨੀ ਕੁ ਲੇਟੈਸਟ ਹੋਣ ਤੋਂ ਕੁਝ ਮਿੰਟ ਪਹਿਲਾਂ ਦੀ ਜਿਹੜੀ ਨਿਊਯਾਰਕ ਟਾਈਮ ਦੀ ਅਪਡੇਟ ਹੈਗੀ ਆ ਉਹ ਮੈਂ ਤੁਹਾਡੇ ਨਾਲ ਜਾਰੀ ਕੀਤੀ ਆ। ਕੱਲ ਵੀ ਆਪਾਂ ਕਿਹਾ ਸੀ ਵੀ ਨੈਸ਼ਨਲ ਵੈਦਰ ਸਰਵਿਸ ਨੇ ਜਿਹੜੀ ਰੈੱਡ ਫਲੈਗ ਵਾਰਨਿੰਗ ਉਹ ਮੰਡੇ ਤੋਂ ਲੈ ਕੇ ਵੈਡਨਸਡੇ ਤੱਕ, ਅੱਜ ਮੰਗਲਵਾਰ, ਕੱਲ ਤੱਕ ਜਾਰੀ ਕੀਤੀ ਹੋਈ ਆ। ਬਹੁਤਾ ਵੱਡਾ ਜਿਹੜਾ ਪੋਰਸ਼ਨ ਵੈਂਚਰਾ ਕਾਉਂਟੀ ਦਾ ਤੇ ਲਾਸ ਐਂਜਲਸ ਕਾਉਂਟੀ ਦਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਚਰਚਾ ਜਿਹੜੀ ਆ ਉਹ ਕਰਦੇ ਜਾਈਏ। ਇੱਕ ਆਪਾਂ ਨੂੰ ਪਤਾ ਵੀ ਸੀਰੀਆ ਦੇ ਵਿੱਚ ਤਖਤਾ ਪਲਟ ਹੋਇਆ, ਅਸਾਦ ਪਰਿਵਾਰ ਨੂੰ ਉੱਥੋਂ ਦੜਾ ਦਿੱਤਾ ਗਿਆ ਆ। ਉੱਥੇ ਜਿਹੜੇ ਇਸ ਟਾਈਮ 13 ਸਾਲ ਤੋਂ ਜੋ ਸੰਘਰਸ਼ ਕਰ ਰਹੇ ਸੀਗੇ ਉਹ ਇਸ ਟਾਈਮ
ਸੱਤਾ ਦੇ ਵਿੱਚ ਜਿਹੜੇ ਉਹ ਆਏ ਨੇ। ਉਧਰ ਇਜ਼ਰਾਈਲ ਦੇ ਦੁਆਰਾ ਸੀਰੀਆ ਦੇ ਵਿੱਚ ਦਰਜਨ ਤੋਂ ਵੱਧ ਕਹਿੰਦੇ ਵੀ 에ਅਰ ਸਟ੍ਰਾਈਕਸ ਕੀਤੀਆਂ ਗਈਆਂ ਆ। ਯੂਐਨ ਨੇ ਇਸ ਦੀ ਨਖੇਦੀ ਜਿਹੜੀ ਉਹ ਜ਼ਰੂਰ ਕੀਤੀ ਆ। ਇਜ਼ਰਾਈਲ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ, ਇਜ਼ਰਾਈਲ ਕੈਟ ਸੀ ਉਹਨਾਂ ਦਾ ਨਾਮ ਆ, ਤੇ ਉਹਨਾਂ ਨੇ ਕਿਹਾ ਵੀ ਅਸੀਂ ਸੀਰੀਆ ਦੇ ਵਿੱਚ ਪਿਛਲੇ ਦਿਨਾਂ 'ਚ ਜਿਹੜੀਆਂ ਇਹ ਸਟ੍ਰਾਈਕਸ ਕੀਤੀਆਂ ਹੈਗੀਆਂ। ਯੂਐਨ ਦੇ ਸਪੈਸ਼ਲ ਐਨਵੋਏ ਗੀਅਰ ਪੈਡਰਸਨ ਨੇ ਕਿਹਾ ਵੀ ਭਾਈ ਇਹਨਾਂ ਹਮਲਿਆਂ ਨੂੰ ਤੁਰੰਤ ਜਿਹੜਾ ਉਹ ਰੋਕਿਆ ਜਾਵੇ। ਇਹ ਵੀ ਜਿਹੜਾ ਕੱਲ ਆਪਾਂ ਜਿਹੜਾ ਜ਼ਿਕਰ ਕੀਤਾ ਸੀ ਵੀ ਗੋਲਨ ਹਾਈਟਸ ਦੇ ਲਾਗੇ ਜੋ ਇਲਾਕਾ ਆ ਜੋ ਸੀਰੀਆ ਦਾ ਨਾਲ ਲੱਗਦਾ ਆ, ਉਸ ਦੇ ਕਈ ਹਿੱਸੇ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਵੀ ਕਬਜ਼ਾ ਜਿਹੜਾ ਉਹ ਕਰ ਲਿਆ ਸੀਗਾ। ਇੱਕ ਪਾਸੇ ਸੀਰੀਆ ਵਾਲੇ ਆਪਸ ਦੇ ਵਿੱਚ ਜਿਹੜੀ ਉਹ ਲੜਾਈ ਉਹਨਾਂ ਦੀ ਚੱਲ ਰਹੀ ਸੀ, ਉੱਥੇ ਦੀ ਸੱਤਾਧਾਰੀਆਂ ਨੂੰ ਉਹਨਾਂ ਨੇ ਭਜਾਇਆ ਸੀਗਾ। ਨੇਤਨਿਆਹੂ ਨੇ ਕਿਹਾ ਵੀ ਉਹਨੇ ਆਥੋਰਾਈਜ਼ ਕੀਤਾ ਸੀ ਇਜ਼ਰਾਈਲੀ 에ਅਰ ਫੋਰਸ ਨੂੰ ਵੀ ਜਿਹੜੇ ਮਿਲਟਰੀ ਐਸੈਟਸ ਆ ਜਿਹੜੀ ਸੀਰੀਅਨ ਆਰਮੀ ਛੱਡ ਗਈ ਆ, ਉਹਨਾਂ ਦੇ ਉੱਤੇ ਜਿਹੜੇ ਉਹ ਹਮਲੇ ਕਰਨ, ਉਸ ਨੂੰ ਨਸ਼ਟ ਕਰ ਦੇਣ, ਤਾਂ ਜੋ ਜਿਹੜੇ ਉਹ ਨੇਤਨਿਆਹੂ ਕਹਿੰਦੇ ਵੀ ਜਿਹੜੇ ਜਿਹਾਦੀ ਆ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜਾ ਮਿਲਟਰੀ ਅਸਲਾ ਆ ਉਹ ਨਾ ਪੈ ਜਾਵੇ। ਇਜ਼ਰਾਈਲ ਨੇ ਕਿਹਾ ਵੀ ਸਾਡੀ ਕੋਈ ਇੰਟੈਂਸ਼ਨ ਨਹੀਂ ਆ ਸੀਰੀਆ ਦੇ ਅੰਦਰੂਨੀ ਅਫੇਅਰਸ ਦੇ ਵਿੱਚ ਇੰਟਰਫੇਅਰ ਕਰਨ ਦੇ ਲਈ, ਪਰ ਅਸੀਂ ਆਪਣੇ ਆਪ ਨੂੰ ਬਚਾਉਣ ਖਾਤਰ ਇਹ ਜਿਹੜੇ ਹਮਲੇ ਕਰ ਰਹੇ ਹਾਂ। ਸੋ ਹੁਣ ਇਜ਼ਰਾਈਲ ਵਾਲੇ ਸੀਰੀਆ 'ਚ ਜਾ ਕੇ ਬੰਬ ਧਮਾਕੇ ਕਰਦੇ ਆ, 에ਅਰ ਸਟ੍ਰਾਈਕ ਕਰਦੇ ਆ, ਤੇ ਕਹਿੰਦੇ ਵੀ ਅਸੀਂ ਇੰਟਰਨਲ ਅਫੇਅਰ ਦੇ ਵਿੱਚ ਕੋਈ ਸਾਡਾ ਜਿਹੜਾ ਉਹ ਲੈਣਾ ਦੇਣਾ ਨਹੀਂ ਹੈਗਾ। ਉਧਰ ਇਜ਼ਰਾਈਲ ਦੇ ਵਿੱਚ ਦੇਖਿਆ ਜਾਵੇ ਤਾਂ ਨੇਤਨਿਆਹੂ ਜੋ ਕਿ ਪਿਛਲੇ 4 ਸਾਲਾਂ ਤੋਂ ਭ੍ਰਿਸ਼ਟਾਚਾਰ ਤੇ ਕਰਪਸ਼ਨ ਦੇ ਜਿਹੜੇ ਟ੍ਰਾਇਲ ਦੇ ਵਿੱਚੋਂ ਲੰਘ ਰਿਹਾ ਸੀ, ਉਸ ਦੇ ਟ੍ਰਾਇਲ ਦੇ ਵਿੱਚ ਉਸਨੂੰ ਕਟਹਿਰੇ ਦੇ ਵਿੱਚ ਹੁਣ ਖੜਾ ਕੀਤਾ ਗਿਆ ਆ। ਉਸਨੂੰ ਟੈਸਟੀਫਾਈ ਕਰਨਾ ਪੈ ਰਿਹਾ, ਸਵਾਲਾਂ ਦੇ ਜਵਾਬ ਜਿਹੜੇ ਆ ਉਹ ਦੇਣੇ ਜਿਹੜੇ ਉਹ ਪੈ ਰਹੇ ਹੈਗੇ ਆ। ਸੋ ਉਹਦੇ ਵਿੱਚ ਉਹਨੇ ਇਹ ਕਿਹਾ ਵੀ ਭਾਈ ਇੱਕ ਪਾਸੇ ਅਸੀਂ ਅਟੈਕ ਦੇ ਵਿੱਚ ਆ, ਲੜਾਈ ਦੇ ਮੋਡ ਦੇ ਵਿੱਚ ਆ, ਤੇ ਤੁਸੀਂ ਮੈਨੂੰ ਜਿਹੜਾ ਉਹ ਇੱਥੇ ਬਿਠਾ ਕੇ ਰੱਖਿਆ ਆ, ਤੇ ਵਿੱਚ ਕਹਿੰਦੇ ਵੀ ਅਦਾਲਤ ਨੂੰ ਬ੍ਰੇਕ ਲੈਣੀ ਪੈ ਰਹੀ ਆ ਤਾਂ ਜੋ ਉਹ ਆਪਣੇ ਐਡਵਾਈਜ਼ਰਸ ਨੂੰ ਦੱਸ ਸਕੇ ਵੀ ਅੱਗੇ ਕੀ ਜਿਹੜਾ ਉਹ ਐਕਸ਼ਨ ਜਿਹੜਾ ਉਹ ਕਰਨਾ ਹੈਗਾ ਆ। ਲੀਡਰ ਜਿਹੜਾ ਹੈਗਾ ਆ ਹਯਾਤ ਤਹਿਰੀਰ ਸ਼ਾਮ ਦਾ ਰੈਬਲ ਗਰੁੱਪ, ਜਿਸ ਨੇ ਅਸਾਦ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਆ, ਉਹਨੇ ਇਹ ਕਿਹਾ ਆ ਵੀ ਅਸੀਂ ਸੀਰੀਆ ਦੇ ਵਿੱਚ ਅਸਾਦ ਦੀ ਰਜੀਮ ਦੇ ਉਹਨਾਂ ਮੈਂਬਰਸ ਨੂੰ ਵੀ ਜਵਾਬਦੇਹ ਬਣਾਉਣਾ ਆ ਜਿਨ੍ਹਾਂ ਨੇ ਸੀਰੀਅਨ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਹੈ। ਜਿਹੜੀ ਕੱਲ ਜੇਲ੍ਹ ਦੀ ਹਰਜੋਤ ਸਿੰਘ ਜੀ ਤੁਸੀਂ ਗੱਲ ਕਰ ਰਹੇ ਸੀ, ਜਿੱਥੇ ਕਈ ਸਾਲਾਂ ਤੋਂ ਲੋਕਾਂ ਨੂੰ, ਸੀਰੀਅਨ ਲੋਕਾਂ ਨੂੰ ਜੋ ਅਸਾਦ ਦੇ ਉਲਟ ਬੋਲਦੇ ਸੀ ਬੰਨ ਕੇ ਰੱਖਿਆ ਸੀਗਾ ਜਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਸੀ, ਉਹ ਜੇਲ੍ਹ 'ਚ ਨਿਕਲਣ ਤੋਂ ਬਾਅਦ 'ਚ ਬਹੁਤ ਜ਼ਿਆਦਾ ਖੁਸ਼ ਸੀਗੇ ਤੇ ਕਹਿੰਦੇ ਵੀ ਅਸੀਂ ਬਹੁਤ ਖੁਸ਼ ਹਾਂ ਵੀ ਸੀਰੀਆ ਜਿਹੜਾ ਉਹ ਹੁਣ ਆਜ਼ਾਦ ਹੋਇਆ ਆ। ਸੀਰੀਆ ਦਾ ਮੁਹੰਮਦ ਅਲ ਬਸ਼ੀਰ, ਉਸ ਨੂੰ ਨਵਾਂ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਜਿਹੜਾ ਆ ਉਹ ਬਣਾਇਆ ਗਿਆ ਆ। 1 ਮਾਰਚ ਤੱਕ ਟ੍ਰਾਂਜੀਸ਼ਨਲ ਜਿਹੜੀ ਗਵਰਨਮੈਂਟ ਆ ਉਹ ਚੱਲੇਗੀ, ਤੇ ਇਸ ਦੇ ਬਾਰੇ ਕਹਿੰਦੇ ਵੀ ਹੁਣ ਉਸ ਤੋਂ ਬਾਅਦ ਦੇ ਵਿੱਚ ਇੱਕ ਪੱਕੀ ਸਰਕਾਰ ਦੇ ਤੌਰ ਦੇ ਵਿੱਚ ਉਹ ਆਊਗਾ। ਉਧਰ ਰਸ਼ੀਆ ਦੇ ਮੈਂਬਰਸ ਪਾਰਲੀਮੈਂਟ, ਉਹਨਾਂ ਨੇ ਅਸਾਦ ਨੂੰ ਇਹ ਆਵਾਜ਼ ਦਿੱਤੀ ਆ ਵੀ ਬਸ਼ਰ ਅਲ ਅਸਾਦ ਨੂੰ ਰਸ਼ੀਆ ਦੀ ਸਿਟੀਜ਼ਨਸ਼ਿਪ ਦੇ ਦਿੱਤੀ ਜਿਹੜੀ ਉਹ ਜਾਵੇ। ਰਸ਼ੀਆ ਨੇ ਆਲਰੇਡੀ ਉਸ ਨੂੰ ਅਸਾਈਲਮ ਜਿਹੜਾ ਉਹ ਕਰ ਦਿੱਤਾ ਆ। ਉਧਰ ਯੂਐਸ ਡਿਪਾਰਟਮੈਂਟ ਆਫ ਜਸਟਿਸ ਨੇ ਵਾਰ ਕ੍ਰਾਈਮ ਚਾਰजेस ਉਹਨਾਂ 2 ਬੰਦਿਆਂ ਦੇ ਉੱਤੇ ਜਿਹੜੇ ਉਹ ਲਾਏ ਆ ਜੋ ਕਿ ਬਸ਼ਰ ਅਲ ਅਸਾਦ ਦੇ ਨਾਲ ਕੰਮ ਕਰਦੇ ਰਹੇ ਆ। ਡੀਓਜੀ ਨੇ ਦੱਸਿਆ ਵੀ ਜਮੀਲ ਹਸਨ ਤੇ ਅਬਦੁਲ ਸਲਾਮ ਮੁਹੰਮਦ, ਉਹਨਾਂ ਨੇ ਕਹਿੰਦੇ ਵੀ ਇਹ ਕਨਸਪੀਰੇਸੀਆਂ, ਸਾਜ਼ਿਸ਼ਾਂ ਜਿਹੜੀਆਂ ਉਹ ਘੜਦੇ ਰਹੇ ਵੀ ਲੋਕਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਅਤਿਆਚਾਰ ਕਰਨਾ ਹੈ, ਤੇ ਜਿਸ ਜਿਹੜੀ ਕਰੂਰਤਾ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਜਿਹੜਾ ਆ ਉੱਥੇ ਟਰੀਟ ਕੀਤਾ ਆ। ਸੋ 1 ਦਹਾਕੇ ਤੋਂ ਵੱਧ ਸੀਰੀਆ ਦੇ ਵਿੱਚ ਜਿਹੜੀ ਸਿਵਲ ਵਾਰ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਆ, ਤੇ ਉਧਰ ਇਜ਼ਰਾਈਲ ਦੇ ਨਾਲ ਵੀ ਹੁਣ ਨਾਲ ਹੀ ਪੇਚਾ ਜਿਹੜਾ ਉਹ ਪਈ ਜਾ ਰਿਹਾ ਆ। ਦੋਨੋਂ ਹੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ, ਉਹਨਾਂ ਨੇ ਕ੍ਰੈਡਿਟ ਲਿਆ ਵੀ ਅਸੀਂ ਜਿਹੜੀ ਅਸਾਦ ਦੀ ਸਰਕਾਰ ਆ ਉਹ ਸਿੱਟੀ ਹੈਗੀ ਆ। ਕਹਿੰਦੇ ਵੀ ਇੰਨੇ ਲੋਕ ਤੰਗ ਆਏ ਹੋਏ ਸੀ ਵੀ ਸਿਰਫ 14 ਦਿਨਾਂ ਦੇ ਵਿੱਚ ਜਿਹੜਾ ਆ ਉੱਥੇ ਦੀ ਸਰਕਾਰ ਉਹਨਾਂ ਨੇ ਸਿੱਟ ਲਈ। 2011 ਦੇ ਵਿੱਚ ਅਰਬ ਕੰਟਰੀਜ਼ ਦੇ ਵਿੱਚ ਅਪਰਾਈਜ਼ਿੰਗ ਹੋਇਆ ਸੀ, ਬਹੁਤ ਸਾਰੇ ਮੁਲਕ ਜਿਹੜੇ ਆ ਉਹਨਾਂ ਦੇ ਲੀਡਰ ਜਿਹੜੇ ਡਿੱਗ ਪਏ ਸੀ, ਪਰ ਇਸ ਨੇ ਇੰਨਾ ਕੁ ਜ਼ੁਲਮ ਕੀਤਾ ਸੀ ਵੀ ਇਹ ਤੋਂ ਪਹਿਲਾਂ ਇਹਦਾ ਜਿਹੜਾ ਫਾਦਰ ਸੀਗਾ ਹਾਫਿਜ਼ ਅਲ ਅਸਾਦ, ਉਹਦੀ ਮੌਤ ਹੋ ਗਈ 2000 ਦੇ ਵਿੱਚ, ਤੇ ਬਾਅਦ ਦੇ ਵਿੱਚ ਇਹ ਜਿਹੜਾ ਪ੍ਰੈਜ਼ੀਡੈਂਟ ਉੱਥੇ ਦਾ ਬਣਿਆ ਸੀ
ਤੇ ਲੋਕਾਂ ਨੂੰ ਜਿਸ ਤਰ੍ਹਾਂ ਰਾਜ ਕਨਵੀਰ ਸਿੰਘ ਉਹਨਾਂ ਨੇ ਦੱਸਿਆ ਹੀ ਆ ਵੀ ਜੇਲ੍ਹਾਂ ਦੇ ਵਿੱਚ ਗਰਾਊਂਡ ਦੇ ਵਿੱਚ ਜਾ ਕੇ ਅੰਡਰਗਰਾਊਂਡ ਜੇਲ੍ਹਾਂ ਬਣਾਈਆਂ ਸੀਆਂ ਉਹਨਾਂ ਦੇ ਵਿੱਚ ਰੱਖਿਆ ਸੀ ਤੇ 14 ਦਿਨਾਂ ਦੇ ਵਿੱਚ ਹੀ ਜਿਹੜੀ ਸਰਕਾਰ ਆ ਉਹ ਡਿੱਗ ਪਈ ਹੈਗੀ ਆ ਤੇ ਆਪ ਉਹ ਉੱਥੋਂ ਭੱਜ ਗਿਆ ਹੈਗਾ ਲੋਕ ਉੱਥੇ ਦੇ ਕਾਫੀ ਖੁਸ਼ ਹੈਗੇ ਆ ਇਨ ਟਰਮ ਗਵਰਨਮੈਂਟ ਉੱਥੇ ਦੀ ਜਿਹੜੀ ਆਲਰੇਡੀ ਬਣ ਗਈ ਹੈਗੀ ਆ ਜਿਹੜੀ ਰੈਵਲ ਬੈਕਡ ਫਿਗਰ ਆ ਇੱਕ ਪ੍ਰੋਮੀਨੈਂਟ ਹਾਲਾਂਕਿ ਕਹਿੰਦੇ ਵੀ ਇੰਨਾ ਉਹ ਮੁਲਕ ਦੇ ਵਿੱਚ ਮਸ਼ਹੂਰ ਨਹੀਂ ਹੈਗਾ ਉਹਨਾਂ ਨੂੰ ਜਿਹੜਾ ਆ ਇਨ ਟਰਮ ਪ੍ਰਾਈਮ ਮਿਨਿਸਟਰ ਚੁਣਿਆ ਗਿਆ ਮੁਹੰਮਦ ਅਲ ਬਸ਼ੀਰ ਲਿਟਲ ਨੋਨ ਕਹਿੰਦੇ ਅਕ੍ਰੋਸ ਮੋਸਟ ਆਫ ਸੀਰੀਆ ਇਸ ਤੋਂ ਪਹਿਲਾਂ ਇੱਕ ਨਾਰਥ ਵੈਸਟ ਕੰਟਰੋਲ ਏਰੀਆ ਦੇ ਵਿੱਚ ਉਹਨਾਂ ਨੇ ਐਜ਼ ਏ ਐਡਮਿਨਿਸਟ੍ਰੇਸ਼ਨ ਕੰਮ ਕੀਤਾ ਸੀਗਾ ਸੋ ਆਪਣਾ ਉਹਨਾਂ ਨੇ ਜਿਹੜਾ ਝੰਡਾ ਆ ਉਹ ਵੀ ਬਦਲ ਲਿਆ ਹੈਗਾ ਯੂਐਸ ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣਾ ਨੇ ਇਹ ਕਿਹਾ ਆ ਵੀ ਜਿਹੜਾ ਸੀਰੀਆ ਦੇ ਵਿੱਚ ਪੋਲੀਟੀਕਲ ਟ੍ਰਾਂਜੀਸ਼ਨ ਹੋਇਆ ਹੈਗਾ ਉਸ ਪ੍ਰੋਸੈਸ ਨੂੰ ਅਸੀਂ ਫੁੱਲੀ ਸਪੋਰਟ ਕਰਾਂਗੇ ਐਜ਼ ਲੌਂਗ ਐਜ਼ ਉੱਥੇ ਕਿਸੇ ਤਰ੍ਹਾਂ ਦੀ ਹੋਰ ਜਿਹੜੀ ਆ ਵਾਇਲੈਂਸ ਨਹੀਂ ਹੁੰਦੀ ਹੈਗੀ ਇਜ਼ਰਾਈਲ ਨੇ ਵੀ ਬਾਰਡਰ ਦੇ ਲਾਗੇ ਕਾਫੀ ਫੌਜਾਂ ਭੇਜੀਆਂ ਆ ਜੋ ਸੀਰੀਆ ਦੇ ਵਿੱਚ ਜਿਹੜੀਆਂ ਫੋਰਸਸ ਆ ਉਹਨਾਂ ਨੂੰ ਡੀਮਿਲਟਰਾਈਜ਼ ਕਰਨ ਦੇ ਲਈ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਸੀਰੀਆ ਦੇ ਵਿੱਚ ਰਸ਼ੀਆ ਦਾ ਵੀ ਇੱਕ ਬਹੁਤ ਵੱਡਾ ਆਰਮੀ ਦਾ ਜਿਹੜਾ ਬੇਸ ਸੀਗਾ ਜੀ ਇੱਕ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਦੇ ਵਿੱਚ ਵਾਪਸ ਜਿਹੜੇ ਉਹ ਆਪਾਂ ਜੁੜਾਂਗੇ ਤੇ ਹੋਰ ਅਹਿਮ ਖਬਰਾਂ ਦੇ ਉੱਤੇ ਜਿਹੜੀ ਉਹ ਆਪਾਂ ਕਰਦੇ ਹਾਂ ਜੀ ਚਰਚਾ ਸੋ ਜੁੜੇ ਰਹਿਣਾ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਖਬਰਾਂ ਵੱਲ ਚੱਲੀਏ। ਜਿਹੜੀ ਸਭ ਤੋਂ ਇੰਪੋਰਟੈਂਟ ਖਬਰ, ਯੂਨਾਈਟਿਡ ਹੈਲਥਕੇਅਰ CEO ਮਰਡਰ ਦੇ ਸੰਬੰਧ ਦੇ ਵਿੱਚ ਲਿਊਜੀ ਮੈਨਜੀਓਨੇ, ਜਿਸ ਨੂੰ ਚਾਰਜ ਕੀਤਾ ਗਿਆ, ਉਹਦਾ ਪਰਿਵਾਰ ਵੀ ਹੁਣ ਬੋਲ ਰਿਹਾ ਆ। ਆਪਾਂ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਇਹ ਇੱਕ ਆਰਡੀਨਰੀ ਬੰਦਾ ਨਹੀਂ ਸੀ, ਬੜੀ ਆਈਵੀ ਲੀਗ ਯੂਨੀਵਰਸਿਟੀ ਚੋਂ ਪੜ੍ਹਿਆ ਸੀ, ਆਪਣੇ ਹਾਈ ਸਕੂਲ ਦੇ ਵਿੱਚ ਵੈਲੇਡਿਕਟੋਰੀਅਨ ਰਿਹਾ ਹੈਗਾ। ਉਹਦਾ ਜਿਹੜਾ ਮੱਗ ਸ਼ਾਟ ਆ ਉਹ ਵੀ ਰਿਵੀਲ ਕੀਤਾ ਗਿਆ ਆ। ਬਹੁਤ ਹੀ ਚਲਾਕੀ ਦੇ ਨਾਲ ਉਸਨੇ ਜਿਹੜਾ ਇਹ ਕਤਲ ਕੀਤਾ ਵੀ ਕਿਤੇ ਉਹ ਫੜ ਨਾ ਹੋਵੇ, ਪਰ ਅਲਟੀਮੇਟਲੀ ਕਿਤੇ ਨਾ ਕਿਤੇ ਕਹਿੰਦੇ ਵੀ ਬੰਦਾ ਅੜਿੱਕੇ ਆ ਹੀ ਜਾਂਦਾ ਹੈਗਾ। ਉਹਦੇ ਜਿਹੜੇ ਹੁਣ ਘਰ ਦੀ ਵੀ ਤਲਾਸ਼ੀ ਲਈ ਗਈ ਆ, ਉਹਦੇ ਕੰਪਿਊਟਰਸ ਦੀ ਵੀ। ਉਹਦੇ ਵਿੱਚ ਦੱਸਿਆ ਗਿਆ ਵੀ ਕਿਸ ਤਰ੍ਹਾਂ ਇੰਸ਼ੋਰੈਂਸ ਕੰਪਨੀਆਂ ਦੇ ਅਗੇਂਸਟ ਉਹਦੀ ਜਿਹੜੀ ਹੇਟ ਸੀਗੀ, ਵੀ ਕਿਸ ਤਰ੍ਹਾਂ ਕੰਪਨੀਆਂ ਜੋ ਆ ਉਹ ਇੰਨਾ ਵੱਡਾ ਜਿਹੜਾ ਪ੍ਰੋਫਿਟ ਬਣਾ ਰਹੀਆਂ ਹੈਗੀਆਂ ਤੇ ਲੋਕਾਂ ਦੀ ਜਿਹੜੀ ਕਵਰੇਜ ਆ ਉਹ ਘੱਟ ਕਰ ਰਹੀਆਂ ਹੈਗੀਆਂ। ਸੋ ਇੱਕ ਜਿੱਥੇ ਮੈਕਡੋਨਲਡ ਦੇ ਉੱਤੇ ਜਿਹਨੂੰ ਅਰੈਸਟ ਕੀਤਾ ਗਿਆ ਸੀ, ਉੱਥੇ ਉਹਦੇ ਅਗੇਂਸਟ ਮੈਕਡੋਨਲਡ ਦੇ ਬੜੇ ਲੋਕਾਂ ਨੇ ਗਲਤ ਕਮੈਂਟ ਵੀ ਪਾਏ। ਬਹੁਤ ਸਾਰੀ ਸਿੰਪਥੀ ਵੀ ਲੋਕਾਂ ਦੀ ਇਸ ਬੰਦੇ ਦੇ ਨਾਲ ਹੈਗੀ ਆ, ਜਿਹੜਾ ਜਿਸ ਨੇ ਯੂਨਾਈਟਿਡ ਹੈਲਥਕੇਅਰ ਦੇ CEO ਨੂੰ ਸ਼ਰੇਆਮ ਗੋਲੀ ਮਾਰ ਕੇ ਮਾਰਿਆ। ਜਿਹੜੀ ਹੁਣ ਗਨ ਵੀ ਯੂਜ਼ ਕੀਤੀ ਗਈ ਸੀ, ਉਹ ਵੀ ਜਿਹੜੀ ਆਪ ਹੀ ਬਣਾਈ ਉਹ ਸੀਗੀ। ਜੀ ਬਿਲਕੁਲ ਲੀਗਲ ਗਨ ਨਹੀਂ ਸੀ। ਕਹਿੰਦੇ ਵੀ 3D ਪ੍ਰਿੰਟਡ ਲੋਡਰ ਰਿਸੀਵਰ ਤੇ ਸਾਇਲੈਂਸਰ, ਇਹ ਸਾਰਾ ਕੁਝ ਯੂਜ਼ ਕੀਤਾ ਸੀ। ਉਹਦਾ ਜਿਹੜਾ ਬੈਗ ਸੀ ਉਹਦੇ ਵਿੱਚ ਵੀ ਉਦਾਂ ਦਾ ਸਮਾਨ ਸੀਗਾ ਵੀ ਜਿਹਦੇ ਨਾਲ ਜਿਹੜਾ ਫੋਨ ਸੀ ਉਹ ਟਰੈਕ ਨਹੀਂ ਕੀਤਾ ਜਾ ਸਕਦਾ ਸੀ। ਸੋ ਗਲਤ ਜਿਹੜੀ ID ਬਣਾਈ ਸੀ ਉਸਨੇ ਨਕਲੀ, ਉਹ ਵੀ ਬਹੁਤ ਜਗ੍ਹਾ ਦੇ ਉੱਤੇ ਕੈਸ਼ ਪੈਸੇ ਯੂਜ਼ ਕੀਤੇ। ਕਿਸ ਤਰ੍ਹਾਂ ਉਹ ਬਾਈ ਏਅਰ ਨਹੀਂ ਗਿਆ ਤਾਂ ਕਿ ਟਰੈਕ ਨਾ ਹੋ ਸਕੇ। ਸੋ 5 ਦਿਨਾਂ ਬਾਅਦ ਇਸ ਬੰਦੇ ਨੂੰ ਜਿਹੜਾ ਹੁਣ ਫੜਿਆ ਗਿਆ ਹੈ, ਉਸ ਨੂੰ ਐਕਸਟ੍ਰਾਡਾਈਟ ਕੀਤਾ ਜਾਊਗਾ। ਪੈਂਸਿਲਵੇਨੀਆ 'ਚ ਫੜਿਆ ਸੀ, ਉੱਥੋਂ ਨਿਊਯਾਰਕ ਨੂੰ, ਤੇ ਉਹਦੇ ਉੱਤੇ ਜਿਹੜੇ ਮਰਡਰ ਦੇ ਚਾਰਜਸ ਜਿਹੜੇ ਆ ਲਾਏ ਜਾਣਗੇ। ਜਿਹੜਾ ਫੋਟੋ ਵੀ ਉਹਦੀ ਰਿਲੀਜ਼ ਹੋਈ ਆ ਜਿੱਥੇ ਉਹ ਮੈਕਡੋਨਲਡ ਦੇ ਵਿੱਚ ਖਾ ਰਿਹਾ ਸੀ, ਤੇ ਜਿਹੜੇ ਬੰਦੇ ਨੇ ਫੜਾਇਆ ਉਹਦੀ ਇੰਟਰਵਿਊ ਵੀ ਆ ਰਹੀ ਆ ਵੀ ਮੈਨੂੰ ਲੱਗਿਆ ਵੀ ਉਹੀ ਲੱਗਦਾ ਹੈਗਾ। ਸਿਰਫ ਇਹੀ ਸੀ ਵੀ ਉਹ ਹੋਟਲ 'ਚ ਵੀ ਨਹੀਂ ਰਿਹਾ, ਕਈ ਹੋਸਟਲ ਹੁੰਦੇ ਹੈਗੇ ਆ, ਉੱਥੇ ਕੈਸ਼ ਲੈ ਲੈਂਦੇ ਆ ਤੇ ਮੂੰਹ ਢਕਿਆ ਸੀ। ਉੱਥੇ ਜਿਹੜਾ ਕੈਸ਼ੀਅਰ ਸੀ ਉਹਨ ਹੱਸਦੇ ਨੇ ਕਿਹਾ ਵੀ ਤੂੰ ਮਰ ਜਾ, ਮੂੰਹ ਤਾਂ ਮੈਨੂੰ ਦਿਖਾਲ ਦੇ। ਤੇ ਉੱਥੇ ਜਿਹੜਾ
ਉਹ ਮੂੰਹ ਦੇ ਉੱਤੇ ਜਿਹੜਾ ਪਾਇਆ ਸੀ ਉਹ ਲਾਇਆ, ਤੇ ਉਹ ਫੋਟੋ ਜਿਹੜੀ ਆ ਬਾਅਦ ਦੇ ਵਿੱਚ ਪੁਲਿਸ ਦੇ ਹੱਥ ਲੱਗੀ, ਤੇ ਉਹ ਤੋਂ ਬਾਅਦ ਜਿਹੜਾ ਆ ਉਸ ਨੂੰ ਅਰੈਸਟ ਕੀਤਾ ਗਿਆ ਹੈਗਾ। ਜੀ, ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ ਇਹ ਆ ਵੀ ਜੇ ਪੁਲਿਸ ਚਾਹੇ ਤਾਂ ਫੜ ਕਿਸੇ ਨੂੰ ਵੀ ਸਕਦੀ ਆ। ਬਿਲਕੁਲ ਇਹ ਇੱਕ ਵੱਖਰੀ ਗੱਲ ਆ ਵੀ ਇੱਕ ਆਮ ਬੰਦੇ ਦੇ ਲਈ ਤੇ ਇੱਕ CEO ਦੇ ਲਈ ਉਹਨਾਂ ਦੇ ਵਤੀਰੇ ਦੇ ਵਿੱਚ ਫਰਕ ਪੈ ਜਾਂਦਾ, ਕੋਈ ਮੰਨੇ ਚਾਹੇ ਨਾ ਮੰਨੇ, ਪਰ ਇਹ ਰਿਐਲਿਟੀ ਹੈ ਦੁਨੀਆ ਦੀ, ਇਹ ਜਿਹੜੀ ਆ ਇਹ ਰਿਐਲਿਟੀ ਜਿਹੜੀ ਉਹ ਹੈਗੀ ਆ। ਇਸ ਬੰਦੇ ਨੂੰ ਜਿੰਦਾ ਤੁਸੀਂ ਦੱਸਿਆ ਵੀ ਕਈ ਜਣੇ ਇਸ ਨੂੰ ਉਹ ਵੀ ਕਰ ਰਹੇ, ਸੈਲੀਬ੍ਰੇਟ ਵੀ ਕਰ ਰਹੇ ਆ ਵੀ ਇਹਨੇ ਬਹੁਤ ਤਗੜਾ ਜਿਹੜਾ ਇਹ ਕੰਮ ਕਰਤਾ, ਕਿ ਇਸ ਨੂੰ ਮਾਰਨ ਵਾਲੀ ਜਿਹੜੀ ਗੱਲ ਆ ਉਹ ਚੰਗੀ ਤਾਂ ਜਿਹੜੀ ਉਹ ਨਹੀਂ ਹੁੰਦੀ। ਪਰ ਇੱਕ ਅਮੀਰ ਘਰਾਣੇ ਚੋਂ ਆ ਕੇ ਜਿਨ੍ਹਾਂ ਦੇ ਆਪਣੇ ਹਰਜੋਤ ਸਿੰਘ ਜੀ ਹੈਲਥ ਕੇਅਰ ਫੈਸਿਲਿਟੀਜ਼ ਹੋਣ, ਕੰਟਰੀ ਕਲੱਬ ਦੇ ਉਹ ਮਾਲਕ ਹੋਣ, ਰੀਅਲ estate ਦੀਆਂ ਜਿਹੜੀਆਂ ਉਹ ਕੰਪਨੀਆਂ ਹੋਣ, ਤੇ ਉਹਨਾਂ ਦਾ ਜਿਹੜਾ ਮੁੰਡਾ ਇਦਾਂ ਦਾ ਕਾਰਾ ਕਰ ਜਾਊਗਾ, ਸ਼ਾਇਦ ਉਹਨਾਂ ਨੂੰ ਵੀ ਪਤਾ ਨਹੀਂ ਸੀ। ਹੁਣ ਉਹਦੇ ਨਾਲ ਪੜ੍ਹਦੇ ਜਿਹੜੇ ਨਿਆਣੇ ਉਹ ਵੀ ਕਹਿ ਰਹੇ ਆ ਯਾਰ ਇਹ ਤਾਂ ਮੁੰਡਾ ਹੀ ਬੜਾ ਸਵੀਟ ਸੀ, ਬੜਾ ਹੀ ਚੰਗਾ ਸੀ, ਵੈਲੀ ਡਿਕਟੋਰੀਅਨ ਸੀਗਾ, ਆਈਵੀ ਲੀਗ ਚੋਂ ਜਿਹੜਾ ਉਹ ਪੜ੍ਹ ਕੇ ਨਿਕਲਿਆ, ਕੰਪਿਊਟਰ ਸਾਇੰਸ ਦੀ ਇਸਨੇ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਆ, ਪਰ ਦੁਨੀਆ ਤੋਂ ਉਸਨੇ ਆਪਣੇ ਆਪ ਨੂੰ ਅਲੱਗ-ਥਲੱਗ ਕਰਕੇ ਇੱਕ ਐਸੇ ਇਸ਼ੂ ਦੇ ਉੱਤੇ ਉਹ ਦਿਲ ਨੂੰ ਲਾ ਬੈਠਾ ਵੀ ਉਸਨੇ CEO ਤੱਕ ਨੂੰ ਕਤਲ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਮੈਰੀਲੈਂਡ ਦੀ ਪ੍ਰੋਮੀਨੈਂਟ ਫੈਮਿਲੀ ਚੋਂ ਆ ਕੇ ਉਸਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਹੈਗਾ ਆ। ਹਰਜੋਤ ਸਿੰਘ ਜੀ ਬੜੀ ਹੈਰਾਨੀ ਕੁਨ ਜਿਹੜੀ ਇਹ ਗੱਲ ਆ, ਉਹ ਲੱਗਦਾ ਵੀ ਹੈਲਥੀ ਹੁਣ ਜਦੋਂ ਫੜਿਆ ਗਿਆ ਬੜਾ ਸ਼ਾਂਤੀ ਦੇ ਨਾਲ ਜਿਹੜਾ ਉਹ ਸੀਗਾ ਉੱਥੇ, ਉਹਦੀਆਂ ਜਿੰਨੀਆਂ ਵੀ ਫੋਟੋਜ਼ ਵੀਡੀਓਜ਼ ਜਿਹੜੀਆਂ ਉਹ ਆ ਰਹੀਆਂ ਆ, ਦੇਖ ਕੇ ਬੰਦੇ ਨੂੰ ਲੱਗ ਨਹੀਂ ਸਕਦਾ ਵੀ ਇਹ ਇੱਕ ਕੋਲਡ ਬਲੱਡਡ ਮਰਡਰਰ ਵੀ ਜਿਹੜਾ ਇਹ ਹੋ ਸਕਦਾ ਵੀ ਕਿਸ ਤਰੀਕੇ ਦੇ ਨਾਲ ਉਹਦਾ CEO ਲੰਘਿਆ ਤੇ ਪਿੱਛੋਂ ਜਿਹੜੀ ਉਸਨੇ ਗੋਲੀ ਜਿਹੜੀ ਉਹ ਮਾਰੀ। ਉਹਨੇ ਹਰ ਇੱਕ ਤਰੀਕੇ ਦੇ ਨਾਲ, ਕਿਉਂਕਿ ਇਹ ਇੰਟੈਲੀਜੈਂਟ ਤਾਂ ਸੀਗਾ ਹੀ, ਇਹਦੇ ਵਿੱਚ ਤਾਂ ਹੁਣ ਪਤਾ ਲੱਗਦਾ ਹੀ ਆ ਵੀ ਵੈਲੀਡਿਕਟੋਰੀਅਨ ਵੀ ਸੀਗਾ ਤੇ ਇੰਜੀਨੀਅਰ ਵੀ ਸੀ, ਵੀ ਉਸਨੇ ਕਿਸ ਤਰੀਕੇ ਦੇ ਨਾਲ ਪੂਰੀ ਤਿਆਰੀ ਕੀਤੀ ਸੀ ਵੀ ਮੈਂ ਫੜਿਆ ਨਾ ਜਾਵਾਂ, ਕਿਸ ਤਰੀਕੇ ਦੇ ਨਾਲ ਉਸ ਨੂੰ ਮਾਰਨਾ ਹੈ, ਰੈਕੀ ਕੀਤੀ ਹੋਊਗੀ। ਉਹ ਗਨ ਜਿਹੜੀ ਉਸਨੇ ਆਪ 3D ਪ੍ਰਿੰਟ ਕਰਕੇ ਬਣਾਈ, ਜਿਹਦੇ ਨਾਲ 9 ਮਿਲੀਮੀਟਰ ਦਾ ਸ਼ਾਟ ਜਿਹੜਾ ਉਹ ਚੱਲਿਆ, ਜੋ ਕਿ ਉਸਨੇ ਉਸਦੇ ਪਿੱਠ ਪਿੱਛੋਂ ਜਿਹੜਾ ਉਹ ਮਾਰਿਆ ਜਿਹੜਾ CEO ਬ੍ਰਾਇਨ ਸੀ ਉਸਦੇ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਫਰਾਰ ਹੋ ਗਿਆ। ਪੂਰਾ ਰਾਹ ਉਹਨੇ ਬਣਾਇਆ ਸੀ, ਜਿੱਦਾਂ ਤੁਸੀਂ ਦੱਸਿਆ ਵੀ ਬੱਸਾਂ 'ਚ ਸਫ਼ਰ ਕਰਦਾ ਰਿਹਾ, ਹੋਸਟਲਾਂ 'ਚ ਜਿਹੜਾ ਉਹ ਰਹਿੰਦਾ ਰਿਹਾ, ਤਾਂ ਜੋ ਉਹ ਕਿਤੇ ਫੜਿਆ ਜਿਹੜਾ ਉਹ ਨਾ ਜਾਵੇ। ਮੈਕਡੋਨਲਡ ਦੇ ਵਿੱਚ ਜਿਹੜਾ ਅਲਟੂਨਾ ਪੈਂਸਿਲਵੇਨੀਆ ਦੇ ਵਿੱਚ ਜੋ ਵਾਪਰਿਆ, ਕਹਿੰਦੇ ਵੀ ਇੱਕ ਜਿਹੜਾ ਬੰਦਾ ਉੱਥੇ ਆਇਆ ਸੀ ਕਸਟਮਰ, ਉਸ ਨੂੰ ਲੱਗਾ ਵੀ ਇਹ ਉਹੀ ਆ ਜਿਹੜਾ CEO ਦੇ ਕਤਲ ਦੇ ਵਿੱਚ ਲੜਿੰਦਾ ਆ। ਉਸਨੇ ਮੈਕਡੋਨਲਡ ਦੇ ਇੱਕ EMPLOYEE ਨੂੰ ਦੱਸਿਆ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਅੱਗੇ ਜਿਹੜੇ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਤੇ ਉੱਥੇ ਫਿਰ ਇਸ ਦੀ ਜਿਹੜੀ ਉਹ ਗ੍ਰਿਫਤਾਰੀ ਜਿਹੜੀ ਉਹ ਹੋਈ ਸੀਗੀ। ਸੋ ਇਹ ਗੋਸਟ ਗਨਸ ਬਣਾ ਕੇ ਇਸਨੇ ਇਸ ਘਟਨਾ ਨੂੰ ਜਿਹੜਾ ਉਹ ਅੰਜਾਮ ਜਿਹੜਾ ਉਹ ਦਿੱਤਾ ਹੈਗਾ ਆ। ਗੋਸਟ ਗਨ ਉਹ ਹੁੰਦੀ ਜਿਹਦਾ ਕੋਈ ਸੀਰੀਅਲ ਨੰਬਰ ਨਾ ਹੋਵੇ। ਕਈ ਵਾਰੀ ਕੀ ਹੁੰਦਾ ਵੀ ਇਕੱਲੇ ਪੁਰਜੇ ਹੀ ਜਿਹੜੇ ਉਹ ਤੁਸੀਂ ਵੱਖ-ਵੱਖ ਲੈ ਕੇ ਉਹਨਾਂ ਨੂੰ ਅਸੈਂਬਲ ਕਰਕੇ ਗਨ ਜਿਹੜੀ ਉਹ ਬਣਾ ਲੈਂਦੇ ਆ, ਫਾਇਰ ਆਰਮ ਬਣਾ ਲੈਂਦੇ ਆ, ਤੇ ਇਹਨੇ ਜਿਹੜਾ 3D ਪ੍ਰਿੰਟਰ ਦੀ ਵੀ ਵਰਤੋਂ ਜਿਹੜੀ ਉਹ ਕੀਤੀ ਸੀਗੀ। ਸੋ ਕਾਫੀ ਪ੍ਰੈਵਲੈਂਟ ਨੇ ਜਿਹੜੀਆਂ ਇਹ ਗੋਸਟ ਗਨਸ। 1990 ਤੋਂ ਬਾਅਦ ਦੇ ਵਿੱਚ ਇਹ ਕਹਿੰਦੇ ਵੀ US ਦੇ ਵਿੱਚ ਬਹੁਤ ਜ਼ਿਆਦਾ ਦਿਖਣ ਲੱਗੀਆਂ ਸੀਗੀਆਂ, ਤੇ ਜਿਹੜੀ ATF ਵਾਲੇ ਆ ਉਹ ਦੱਸਦੇ ਆ, ਕਹਿੰਦੇ ਵੀ ਹੁਣ ਤੱਕ ਲਾ ਐਨਫੋਰਸਮੈਂਟ ਨੇ 45,000 ਤੋਂ ਵੱਧ ਜਿਹੜੀਆਂ ਗੋਸਟ ਗਨਸ ਆ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਆ, ਪਰ ਇਹ ਮੰਨਿਆ ਜਾਂਦਾ ਵੀ ਸ਼ਾਇਦ ਇਸ ਤੋਂ ਵੀ ਜ਼ਿਆਦਾ ਇਸ ਟਾਈਮ ਸਰਕੂਲੇਸ਼ਨ ਦੇ ਵਿੱਚ ਹੋ ਸਕਦੀਆਂ ਨੇ। ਜੀ, ਅਗਲੀ ਖਬਰ ਵੱਲ ਚਲੀਏ। ਇਮੀਗ੍ਰੇਸ਼ਨ ਨਾਲ ਰਿਲੇਟਡ ਲਗਭਗ ਆਪਾਂ ਖਬਰ ਤੁਹਾਡੇ ਨਾਲ ਹਰ ਰੋਜ਼ ਸਾਂਝੀ ਕਰਦੇ ਰਹਿੰਦੇ ਹਾਂ, ਕਿਉਂਕਿ ਬਹੁਤ ਵੱਡੀਆਂ ਚੇਂਜਸ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਸਮੇਂ ਤੇ ਆਉਣੀਆਂ ਆ। 20 ਤਰੀਕ ਤੋਂ ਬਾਅਦ ਬਹੁਤ ਸਾਰੇ ਐਗਜ਼ੀਕਿਊਟਿਵ ਆਰਡਰ ਵੀ ਜਾਰੀ ਹੋਣੇ ਆ, ਤੇ ਬਹੁਤ ਸਾਰੇ ਲੋਕ ਹੁਣ ਆਪਣੀ ਫਰਸਟ੍ਰੇਸ਼ਨ ਵੀ ਕੱਢ ਰਹੇ ਹੈਗੇ ਆ। ਅੱਜ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ, ਬਲੂਮਬਰਗ ਨੇ ਜੋ ਅੱਜ ਛਾਪੀ ਹੈਗੀ ਆ, ਬਲੂਮਬਰਗ ਮੈਗਜ਼ੀਨ ਨੇ, ਇਨਸਾਈਡਰਸ ਟੈਲ ਹਾਊ IT ਜਾਇੰਟ ਫੇਵਰਡ ਇੰਡੀਅਨ H1B ਵਰਕਰਸ ਓਵਰ US EMPLOYEES। ਵੀ ਕਿਸ ਤਰ੍ਹਾਂ ਜਿਹੜੇ IT ਦੀਆਂ ਵੱਡੀਆਂ ਕੰਪਨੀਆਂ ਆ, ਉਹਨਾਂ ਨੇ ਭਾਰਤੀ ਮੂਲ ਦੇ ਜਿਹੜੇ H1B ਕਾਮੇ ਆ, ਉਹਨਾਂ ਨੂੰ US ਦੇ ਜਿਹੜੇ ਬੋਰਨ ਜਾਂ US ਸਿਟੀਜ਼ਨ EMPLOYEE ਸੀ, ਉਹਨਾਂ ਨੂੰ ਕੱਢਣ ਦੇ ਲਈ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਹਾਇਰ ਕੀਤਾ ਹੈਗਾ। ਇੱਕ ਲੈਟਰੀਸ਼ੀਆ ਫੋਲਕਸ ਨਾਮ ਦੀ ਬੀਬੀ ਆ, ਉਹ ਕਹਿੰਦੀ ਵੀ ਮੈਨੂੰ ਕੁਛ ਦਿਨ ਪਹਿਲਾਂ ਹੀ ਸੁਪਰਵਾਈਜ਼ਰ ਨੇ ਚਿੱਠੀ ਦਿੱਤੀ ਸੀ ਵੀ ਤੇਰਾ ਕੰਮ ਬਹੁਤ ਵਧੀਆ ਆ। ਬਾਅਦ ਦੇ ਵਿੱਚ ਕਹਿੰਦੀ ਮੈਨੂੰ ਪਤਾ ਲੱਗਿਆ ਵੀ ਮੈਨੂੰ ਨੋਟਿਸ ਭੇਜ ਦਿੱਤਾ ਵੀ ਤੇਰੀ ਜਗ੍ਹਾ ਦੇ ਉੱਤੇ ਤੇਰੀ ਸਾਨੂੰ ਜ਼ਰੂਰਤ ਨਹੀਂ, ਤੇ ਉਹਦੀ ਜਗ੍ਹਾ ਦੇ ਉੱਤੇ ਇੱਕ ਹੋਰ
ਭਾਰਤੀ ਮੂਲ ਦਾ ਜਿਹੜਾ H1B ਵਰਕਰ ਸੀ ਉਸ ਨੂੰ ਉਹਨਾਂ ਨੇ ਹਾਇਰ ਕਰ ਲਿਆ। ਬਾਅਦ ਦੇ ਵਿੱਚ ਉਸਨੇ ਜਿਹੜਾ ਲਾ ਸੂਟ ਆ ਉਹ ਵੀ ਫਾਈਲ ਕੀਤਾ ਸੀ ਤੇ ਕਹਿੰਦੀ ਮੈਨੂੰ ਪੱਕਾ ਪਤਾ ਸੀ ਮੇਰੀ ਜਗ੍ਹਾ ਦੇ ਉੱਤੇ ਕੋਈ ਅਮਰੀਕਨ ਨਹੀਂ ਰੱਖਿਆ ਗਿਆ, ਕੋਈ ਕਾਲਾ ਨਹੀਂ ਰੱਖਿਆ ਗਿਆ, ਪਰ ਇੱਕ ਭਾਰਤੀ ਮੂਲ ਦਾ ਬੰਦਾ ਜਿਹੜਾ ਆ ਉਹ ਰੱਖਿਆ ਗਿਆ। ਕਹਿੰਦੀ ਬਈ I definitely knew it was because of me being an American, not being Indian, and also because I was black। ਇਹ ਉਸਨੇ ਲਿਖਿਆ। ਸੋ ਇਸ ਤੋਂ ਬਿਨਾ ਇੰਡੀਡ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਇਦਾਂ ਦੀਆਂ ਸਟੋਰੀਆਂ ਹੈਗੀਆਂ। ਆਊਟਸੋਰਸਰ ਜਿਹੜੇ ਆ ਉਹ ਇੰਨੀ ਜ਼ਿਆਦਾ ਕਰ ਦਿੱਤੀ ਗਈ ਹੈਗੀ ਆ, ਉਹਦੇ ਨਾਲ ਜਿਹੜੇ ਅਮਰੀਕਨ ਲੋਕ ਆ ਉਹਨਾਂ ਦੀਆਂ ਜਿਹੜੀਆਂ ਜੌਬਾਂ ਜਾ ਰਹੀਆਂ ਹੈਗੀਆਂ। ਸੋ ਇਹ ਕਾਫੀ ਲੰਮਾ ਸਾਰਾ ਆਰਟੀਕਲ ਆ, ਵੱਖ-ਵੱਖ ਲੋਕਾਂ ਦੀਆਂ ਜਿਹੜੀਆਂ ਸਟੋਰੀਆਂ ਲਿਖੀਆਂ ਗਈਆਂ ਵੀ ਕਿਸ ਤਰ੍ਹਾਂ ਕੋਗਨੀਜੈਂਟ ਕੰਪਨੀ ਆ, ਹੋਰ ਟਾਟਾ ਕੰਸਲਟੈਂਸੀ ਆ, ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਇੱਥੇ ਲਿਆਂਦਾ। ਫੈਡਰਲ ਲਾ ਹੈਗਾ, ਹਰ ਸਾਲ 85,000 ਲੋਕ H1B ਵੀਜ਼ੇ ਤੇ ਆ ਸਕਦੇ ਆ, ਤੇ ਜਿਹੜੇ ਇੱਥੇ ਦੇ ਲੋਕ ਸੀ ਉਹਨਾਂ ਦੀਆਂ ਜਿਹੜੀਆਂ ਨੌਕਰੀਆਂ ਆ ਉਹ ਚਲੇ ਗਈਆਂ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਇਸ ਵਾਰੀ ਵੀ ਇਮੀਗ੍ਰੇਸ਼ਨ ਦੇ ਵਿੱਚ ਹੈਗਾ ਆ। ਹੁਣ ਦੇਖਦੇ ਆ, ਇੱਕ ਤੁਹਾਨੂੰ ਮੈਂ ਉਦਾਹਰਨ ਦਿੰਦਾ ਆ ਰਾਜਕਵੀਰ ਸਿੰਘ ਜੀ, ਸਾਡੇ ਪੰਜਾਬੀ ਰੇਡੀਓ USA ਦੇ ਟੀਮ ਦੇ ਉਹ ਮੈਂਬਰ ਵੀ ਰਹੇ ਆ। ਉਹ ਜਿਸ ਕੰਪਨੀ ਲਈ ਕੰਮ ਕਰਦੇ ਆ, ਉਹ ਸਕੂਲ ਦੀਆਂ ਜਿਹੜੀਆਂ ਬੱਸਾਂ ਆ ਉਹਨਾਂ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ, ਜਿਹੜੇ ਉਹ ਬੱਚਿਆਂ ਨੂੰ ਚੱਕ ਕੇ ਲਿਜਾਂਦੇ, ਉਹਨਾਂ ਦੀ ਟਾਈਮਿੰਗ ਉਹ ਸੌਫਟਵੇਅਰ ਪ੍ਰੋਗਰਾਮ ਯੂਜ਼ ਕਰਦੇ ਆ। ਸੋ ਉਸ ਕੰਪਨੀ ਨੇ ਪਹਿਲਾਂ ਤਾਂ ਇੱਥੇ H1B ਵੀਜ਼ੇ ਦੇ ਉੱਤੇ ਵੀ ਕੁਝ ਬੰਦੇ ਹਾਇਰ ਕੀਤੇ ਹੋਏ ਸੀ, ਬਾਕੀ ਹੋਰ ਵੀ ਸੀ। ਫੈਡਰਲ ਗਵਰਨਮੈਂਟ ਦਾ ਕੰਟਰੈਕਟ ਆ ਤੇ ਹੁਣ ਉਹ ਜਿਹੜਾ ਕੰਟਰੈਕਟ ਆ ਉਹ ਉਹਨਾਂ ਨੇ ਉਸ ਕੰਪਨੀ ਨੂੰ ਦੇਤਾ ਜਿਨ੍ਹਾਂ ਨੇ ਸਾਰੇ ਦਾ ਸਾਰਾ ਜਿਹੜਾ ਕੰਟਰੈਕਟ ਆ ਉਹ ਇੰਡੀਆ ਤੋਂ ਹੀ ਰਨ ਕਰਾਉਣਾ ਆ। ਉਹ ਕਹਿੰਦੇ ਵੀ ਜੇ ਅਸੀਂ $1,25,000 ਇੱਥੇ ਤਨਖਾਹ ਦਿੰਦੇ ਸੀ ਇੱਕ ਬੰਦੇ ਨੂੰ, ਉਨੇ ਦੇ ਵਿੱਚ ਤਾਂ ਅਸੀਂ ਉੱਥੇ 7-8 ਬੰਦੇ ਜਿਹੜੇ ਆ ਹਾਇਰ ਕਰ ਲਏ ਹੈਗੇ। ਹੁਣ ਦੇਖੋ ਵੀ US ਦੀ ਫੈਡਰਲ ਗਵਰਨਮੈਂਟ ਦਾ ਕੰਟਰੈਕਟ ਆ, ਅਮਰੀਕਾ ਦੇ ਵਿੱਚ ਸਕੂਲ ਦੇ ਬੱਚਿਆਂ ਦੀ ਜਿਹੜੀ ਬੱਸ ਸਰਵਿਸ ਹੁੰਦੀ ਹੈਗੀ ਆ, ਉਹ ਸੌਫਟਵੇਅਰ ਕੰਪਨੀ ਉਹਨੂੰ ਯੂਜ਼ ਕਰਦੇ ਆ ਵੀ ਕਿਹੜਾ ਬੱਚਾ ਕਿੱਥੇ ਰਹਿੰਦਾ, ਕਿੰਨੇ ਵਜੇ ਚੱਕਣਾ, ਕਿੰਨੇ ਵਜੇ ਛੱਡਣਾ, ਸਾਰਾ ਕੁਝ ਉਹਨਾਂ ਦੀ ਮੇਨਟੇਨੈਂਸ ਜਾਂ ਹੋਰ, ਤੇ ਉਹ ਪੂਰੇ ਦਾ ਪੂਰਾ ਕੰਟਰੈਕਟ ਜਿਹੜਾ ਆ ਉਹ ਇੰਡੀਆ ਦੇ ਵਿੱਚ ਦੇ ਦਿੱਤਾ ਗਿਆ ਹੈਗਾ। ਸੋ ਨੈਚੁਰਲੀ ਉਹਦੇ ਨਾਲ ਲੋਕਾਂ ਦੀਆਂ ਇੱਥੇ ਦੀਆਂ ਸਾਰਿਆਂ ਦੀਆਂ ਜੌਬਾਂ ਚੱਲ ਜਾਣੀਆਂ। ਬਹੁਤ ਫਿਕਰਮੰਦ ਹੈਗੇ ਆ, ਉਹ ਕਹਿੰਦੇ ਅਸੀਂ ਤਾਂ 15-15 ਘੰਟੇ ਵੀ ਕੰਮ ਕਰਦੇ ਆ ਵੀ ਸਾਡੀ ਜਿਹੜੀ ਜੌਬ ਆ ਉਹ ਇਸ ਟਾਈਮ ਕਿਤੇ ਨਾ ਚੱਲ ਜਾਏ, ਕਿਉਂਕਿ IT ਸੈਕਟਰ ਦੇ ਵਿੱਚ ਅੱਜ ਦੀ ਕੰਡੀਸ਼ਨ 'ਚ ਜੌਬਸ ਦੀ ਕੰਡੀਸ਼ਨ ਜਿਹੜੀ ਆ ਬਹੁਤ ਮਾੜੀ ਹੈਗੀ ਆ। ਸੋ ਇਹ ਇੱਕ ਵੱਡਾ ਇਸ਼ੂ ਹੈਗਾ ਆ, ਇਲੀਗਲ ਇਮੀਗ੍ਰੇਸ਼ਨ ਦਾ ਹੈਗਾ ਹੀ ਹੈਗਾ ਆ। ਜਿਹੜਾ ਇਹ ਲੀਗਲ ਇਮੀਗ੍ਰੇਸ਼ਨ ਵੀ ਜਿਹੜੀ ਆ H1B ਵੀਜ਼ੇ ਨੂੰ ਲੈ ਕੇ, ਇਹ ਵੀ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਆ ਅਮਰੀਕਾ ਦੇ ਵਿੱਚ ਇਸ ਟਾਈਮ ਬਣਦਾ ਜਾ ਰਿਹਾ। ਇਹਨੂੰ ਦੇਖਦੇ ਹੋਏ ਬਲੂਮਬਰਗ ਨੇ ਅੱਜ ਵੱਡਾ ਸਾਰਾ ਆਰਟੀਕਲ ਆ ਉਹ ਛਾਪਿਆ ਹੈਗਾ ਜੀ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਆਪਾਂ ਮੁੜਦੇ ਹਾਂ ਤੇ ਇੱਕ AI ਦੇ ਨਾਲ ਤੇ ਬੱਚੇ ਦੇ ਨਾਲ ਸੰਬੰਧਿਤ ਇੱਕ ਅਹਿਮ ਖਬਰ ਦੇ ਉੱਤੇ ਵੀ ਮਾਰਾਂਗੇ ਆਪਾਂ ਨਜ਼ਰ।
ਬ੍ਰੇਕ ਤੋਂ ਵਜੇ ਕਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਅਗਲੀ ਜਿਹੜੀ ਹਰਜੋਤ ਸਿੰਘ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਗੱਲ ਆਪਾਂ ਮੈਂ ਕਰ ਰਿਹਾ ਸੀਗਾ ਵੀ ਇੱਕ ਚੈਟ ਬੋਟ ਦੇ ਕਰਕੇ ਹੁਣ ਰੌਲਾ ਜਿਹੜਾ ਉਹ ਪਿਆ ਆ, ਲਾਸੂਟ ਜਿਹੜਾ ਉਹ ਹੋਇਆ ਆ। ਚੈਟ ਬੋਟ ਨੇ ਹਿੰਟ ਕੀਤਾ ਨਿਆਣੇ ਨੂੰ ਵੀ ਉਹ ਆਪਣੇ ਜਿਹੜੇ ਉਹ ਮਾਪਿਆਂ ਨੂੰ ਮਾਰ ਦੇਵੇ, ਕਿਉਂਕਿ ਉਹਨਾਂ ਨੇ ਸਕਰੀਨ ਟਾਈਮ ਦੀਆਂ ਲਿਮਿਟਸ ਜਿਹੜੀਆਂ ਉਸ ਉੱਤੇ ਲਾਈਆਂ ਆ। 9 ਸਾਲਾਂ ਦਾ ਜਿਹੜਾ ਬੱਚਾ ਟੈਕਸਸ ਦੇ ਵਿੱਚ ਆ, ਕਹਿੰਦੇ ਵੀ ਉਸ ਬੱਚੀ ਨੇ ਪਹਿਲੀ ਵਾਰ ਚੈਟਬੋਟ ਸਰਵਿਸ corrector.ai ਤੋਂ ਯੂਜ਼ ਕੀਤੀ ਸੀ ਤੇ ਉਸ ਨੂੰ ਹਾਈਪਰ ਸੈਕਸ਼ੂਅਲਾਈਜ਼ ਕੰਟੈਂਟ ਨੂੰ ਐਕਸਪੋਜ਼ ਹੋ ਗਈ ਉਹ, ਤੇ ਸੈਕਸ਼ੂਅਲਾਈਜ਼ ਬਿਹੇਵੀਅਰ ਜਿਹੜੇ ਉਸ ਦੇ ਵਿੱਚ ਛੋਟੀ ਉਮਰੇ ਹੀ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ। ਇਸੇ ਤਰੀਕੇ ਦੇ ਨਾਲ ਇੱਕ ਚੈਟਬੋਟ ਐਪ ਦੇ ਉੱਤੇ ਉਸਨੇ ਕਹਿੰਦੇ ਵੀ ਬੜੀ ਖੁਸ਼ੀ ਡਿਸਕ੍ਰਾਈਬ ਕੀਤਾ ਵੀ ਜੇ ਤੁਸੀਂ ਸੈਲਫ ਹਾਰਮ, ਆਪਣੇ ਆਪ ਨੂੰ ਤੁਸੀਂ ਸੱਟ ਚੋਟ ਵੀ ਲਾਉਂਦੇ ਆ ਜਾਂ ਮਾਰਨ ਵਾਲੀ ਗੱਲ ਤੱਕ ਵੀ ਜਾਂਦੇ ਆ, ਤੁਸੀਂ ਕਹਿੰਦੇ ਵੀ ਉਹ ਕਰ ਸਕਦੇ ਆ। ਇੱਕ ਹੋਰ ਯੰਗ ਯੂਜ਼ਰ ਨੂੰ ਵੀ 17 ਸਾਲ ਦੇ ਬੱਚੇ ਨੂੰ ਉਹਨੇ ਕਿਹਾ ਵੀ ਜੇ ਤੁਸੀਂ ਸੈਲਫ ਹਾਰਮ ਕਰਦੇ ਆ ਤਾਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ। ਇਟ ਫੈਲਟ ਗੁੱਡ। ਸੋ ਉਸੇ ਟੀਨੇਜਰ ਨੇ ਬਾਅਦ ਦੇ ਵਿੱਚ ਕਰੈਕਟਰ AI ਚੈਟਬੋਟ ਨੂੰ ਕਿਹਾ ਵੀ ਉਹਨੇ ਸਿੰਪੈਥਾਈਜ਼ ਕੀਤਾ ਉਸ ਬੱਚੇ ਦੇ ਨਾਲ ਜਿਸ ਨੇ ਆਪਣੇ ਪੇਰੈਂਟਸ ਨੂੰ ਮਾਰਨ ਦੀ ਜਿਹੜੀ ਉਹ ਗੱਲ ਕੀਤੀ, ਕਿਉਂਕਿ ਉਸ ਬੋਟ ਦੇ ਨਾਲ ਮਾਪਿਆਂ ਨੇ ਜਿਹੜਾ ਸਕਰੀਨ ਟਾਈਮ ਆ ਉਹ ਲਿਮਿਟ ਕਰ ਦਿੱਤਾ ਸੀ। AI ਆਰਟੀਫਿਸ਼ੀਅਲ ਇੰਟੈਲੀਜੈਂਸ ਜਿੱਥੇ ਦੁਨੀਆ ਨੂੰ ਵਧੀਆ ਢੰਗ ਦੇ ਨਾਲ ਬਦਲ ਵੀ ਸਕਦੀ ਆ, ਪਰ ਉੱਥੇ ਇਸ ਦੇ ਨਾਲ ਜਿਹੜੇ ਹੋਏ ਇਦਾਂ ਦੇ ਜਿਹੜੇ ਖਤਰੇ ਆ ਉਹ ਬਹੁਤ ਜ਼ਿਆਦਾ ਨੇ। ਇੱਕ ਤਾਂ ਪਹਿਲਾਂ ਹੀ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਬੱਚੇ ਕਿੱਥੇ ਕੀ ਕਰ ਰਹੇ ਆ, ਤੇ ਜਦੋਂ AI ਦੇ ਨਾਲ ਲੈਸ ਚੀਜ਼ਾਂ ਜੋ ਕਿ ਤੁਹਾਨੂੰ ਆਪਣੇ ਆਪ ਨੂੰ ਮਾਰਨ ਲਈ, ਦੂਜਿਆਂ ਨੂੰ ਮਾਰਨ ਦੇ ਲਈ, ਤੇ ਮਾਰਨ ਤੋਂ ਬਾਅਦ ਤੁਹਾਡੇ ਨਾਲ ਹਮਦਰਦੀ ਪ੍ਰਗਟ ਕਰਦੀ ਆ, ਉਹ ਕਹਿੰਦੀ ਆ ਵੀ ਇਹ ਇੱਕ ਖੁਸ਼ੀ ਵਾਲੀ ਜਿਹੜੀਆਂ ਗੱਲਾਂ ਆ, ਜਦੋਂ ਇਦਾਂ ਦੀਆਂ ਚੀਜ਼ਾਂ ਤੁਹਾਡੇ ਮੋਹਰੇ ਤੁਹਾਡੇ ਬੱਚਿਆਂ ਦੇ ਨਾਲ ਉਹ ਆਮੋ ਸਾਹਮਣੇ ਹੋਣਗੇ ਤਾਂ ਮਸਲਾ ਕਿਤੇ ਦਾ ਕਿਤੇ ਜਿਹੜਾ ਉਹ ਇਸ ਟਾਈਮ ਪਹੁੰਚ ਜਾਂਦਾ ਆ। ਇਹ ਗੂਗਲ ਬੈਕਡ ਕੰਪਨੀ ਹੈ corrector.ai, ਤੇ ਹੁਣ ਉਸ ਬੱਚੀ ਦੇ ਪਰਿਵਾਰ ਨੇ ਉਹਨਾਂ ਦੇ ਉਲਟ ਲਾਸੂਟ ਜਿਹੜਾ ਉਹ ਕੀਤਾ ਆ। ਇਸ ਮੌਕੇ ਧੜਾ ਧੜ AI ਦੇ ਚੈਟਬੋਟ ਉਹ ਆ ਰਹੇ ਨੇ, ਕੀ ਕਰ ਰਹੇ ਨੇ, ਕੀ ਉਹ ਰੈਗੂਲੇਟਡ ਨੇ,
ਕੀ ਰੈਗੂਲੇਸ਼ਨ ਹੋਣੀ ਚਾਹੀਦੀ ਆ, ਜਾਂ ਅਜਿਹੀ ਜਿਹੜੀ ਭਾਵਨਾ ਤੋਂ ਉਹ ਕਿੱਦਾਂ ਨਿਆਣਿਆਂ ਨੂੰ ਜਾਂ ਆਮ ਲੋਕਾਂ ਨੂੰ ਬਚਾਇਆ ਜਾ ਸਕੇ, ਇਹ ਇਸ ਟਾਈਮ ਬਹੁਤ ਵੱਡੇ ਜਿਹੜੇ ਉਹ ਸਵਾਲ ਹੈਗੇ ਨੇ। ਉਧਰ ਓਪਨ AI ਨੇ ਜਿਹੜਾ ਸੋਰਾ ਕਰਕੇ ਉਹਨਾਂ ਦਾ ਸੌਫਟਵੇਅਰ ਆ, ਜੋ ਕਿ ਟੈਕਸਟ ਟੂ ਵੀਡੀਓ ਜਿਹੜਾ ਉਹ ਬਣਾ ਦਿੰਦਾ ਆ, ਉਸ ਨੂੰ ਓਪਨ ਕਰ ਦਿੱਤਾ, ਸਾਰੀ ਦੁਨੀਆ ਦੇ ਲਈ ਉਹਨਾਂ ਨੇ ਖੋਲ ਦਿੱਤਾ ਆ। ਸੋ ਬੀਤੇ ਦਿਨਾਂ 'ਚ ਆਪਾਂ ਸੁਖਬੀਰ ਬਾਦਲ ਵਾਲੀ ਇੱਕ ਵੀਡੀਓ ਦੇਖੀ ਸੀ ਸਾਰਿਆਂ ਨੇ, ਜਿਨ੍ਹਾਂ ਦੇ ਵਿੱਚ ਲੱਗਾ ਸੀਗਾ, ਕਈ ਲੋਕਾਂ ਨੇ ਇਹ ਭੁਲੇਖਾ ਖਾਧਾ ਵੀ ਉਹ ਰੀਅਲ ਆ, ਪਰ ਉਹ AI ਦੇ ਨਾਲ ਜਨਰੇਟਡ ਵੀਡੀਓ ਸੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਗਲਤ ਮਿਸਇਨਫੋਰਮੇਸ਼ਨ ਜਾਣਬੁੱਝ ਕੇ ਫੈਲਾਉਣ ਵਾਲੀ, ਕਿਸੇ ਨੂੰ ਬਦਨਾਮ ਕਰਨ ਦੇ ਵਰਗੀਆਂ ਜਿਹੜੀਆਂ ਵੀਡੀਓਜ਼ ਆ, ਉਹ AI ਦੇ ਨਾਲ ਬਹੁਤ ਜ਼ਿਆਦੀਆਂ ਆ ਸਕਦੀਆਂ ਆ। ਸੋ ਆਪਾਂ ਨੂੰ ਬਹੁਤ ਜ਼ਿਆਦਾ ਸੁਚੇਤ ਰਹਿਣ ਦੀ ਜ਼ਰੂਰਤ ਆ। ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਦੇ ਵਿੱਚ ਜੋ ਵੀ ਤੁਸੀਂ ਦੇਖਦੇ ਆ, ਸੁਣਦੇ ਆ, ਉਸ ਨੂੰ ਹਰ ਇੱਕ ਚੀਜ਼ ਨੂੰ ਹੁਣ ਸੱਚ ਜਿਹੜਾ ਉਹ ਤੁਸੀਂ ਨਹੀਂ ਮੰਨਣਾ ਹੈਗਾ, ਉਸ ਦੇ ਉੱਤੇ ਸਵਾਲ ਕਰਨਾ ਜਿਹੜਾ ਆ ਉਹ ਜ਼ਰੂਰੀ ਜਿਹੜਾ ਉਹ ਬਣ ਗਿਆ ਹੈਗਾ ਆ। ਸੋ ਨਹੀਂ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਭੁਲੇਖੇ ਦੇ ਵਿੱਚ ਪਾਇਆ ਜਾ ਸਕਦਾ ਆ। ਪ੍ਰੋਪੋਗੰਡਾ ਕਰਨਾ, ਲੋਕਾਂ ਨੂੰ ਕੰਟਰੋਲ ਕਰਨਾ, ਇਹ ਬਹੁਤ AI ਦੇ ਨਾਲ ਆਸਾਨ ਹੋ ਸਕਦਾ ਆ। ਤੁਸੀਂ ਇਹ ਦੇਖੋ ਵੀ 7-7, 9-9 ਸਾਲ ਦੇ ਨਿਆਣਿਆਂ ਨੂੰ AI ਦੇ ਕੁਝ ਚੈਟਬੋਟ ਆ, ਉਹ ਕੀ ਕੁਛ ਜਿਹੜਾ ਉਹ ਸਿਖਾ ਰਹੇ ਆ ਵੀ ਸਕਰੀਨ ਟਾਈਮ ਘੱਟ ਹੋਣ ਕਰਕੇ ਤੁਸੀਂ ਮਾਪਿਆਂ ਨੂੰ ਵੀ ਮਾਰ ਦਿਓ, ਤੇ ਜਾਂ ਫਿਰ ਉਹਨਾਂ ਨੂੰ ਹਾਈਪਰ ਸੈਕਸ਼ੂਅਲਾਈਜ਼ਡ ਕੰਟੈਂਟ ਜਿਹੜਾ ਉਹ ਦਿਖਾ ਕੇ ਬਚਪਨਾ ਹੀ ਜਿਹੜਾ ਉਹਨਾਂ ਤੋਂ ਖੋਹ ਲਿਆ ਜਾਂਦਾ ਆ। ਤੇ ਜਾਂਦੇ ਜਾਂਦੇ ਇੱਕ ਵਾਰੀ ਫਿਰ ਮੈਂ ਅਪਡੇਟ ਕਰਦਾ ਜਾਵਾਂ ਵੀ ਜੋ ਮੈਲੀਬੂ ਦੇ ਵਿੱਚ ਸਦਰਨ ਕੈਲੀਫੋਰਨੀਆ 'ਚ ਅੱਗ ਲੱਗੀ ਆ, ਉਹ ਹਾਈਵੇ 1 ਦੇ ਲਾਗੇ ਆਲਰੇਡੀ ਪਹੁੰਚ ਚੁੱਕੀ ਆ। ਬੜੀ ਤੇਜ਼ੀ ਦੇ ਨਾਲ ਅੱਗ ਫੈਲ ਰਹੀ ਆ, ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੀ ਬਿਜਲੀ ਉਸ ਏਰੀਏ 'ਚ ਕੱਟ ਕਰ ਦਿੱਤੀ ਗਈ ਆ। 18,000 ਤੋਂ ਵੱਧ ਲੋਕ ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ ਰਾਬਰਟ ਲੂਨਾ ਦੇ ਮੁਤਾਬਕ ਅਫੈਕਟਡ ਆ। 8100 ਦੇ ਕਰੀਬ ਸਟਰਕਚਰਸ, ਜਿਹਦੇ ਵਿੱਚ ਬਿਲਡਿੰਗਸ ਆ, ਘਰ ਹੈਗੇ ਆ, ਸ਼ਾਪਿੰਗ ਸੈਂਟਰਸ ਆ, ਕਈ ਘਰਾਂ ਨੂੰ ਅੱਗ ਵੀ ਲੱਗ ਚੁੱਕੀ ਹੈਗੀ ਆ। 700 ਤੋਂ ਵੱਧ ਫਾਇਰ ਫਾਈਟਰ ਇਸ ਟਾਈਮ ਇਸ ਅੱਗ ਨੂੰ ਬੁਝਾਉਣ 'ਚ ਲੱਗੇ ਹੋਏ ਆ, ਜੋ ਕਿ 300 ਹੋਰ ਉੱਥੇ ਪਹੁੰਚਣ ਵਾਲੇ ਆ। 150 ਤੋਂ ਵੱਧ ਲਾ ਇਨਫੋਰਸਮੈਂਟ ਆਫੀਸਰਸ ਇਵੈਕੂਏਸ਼ਨ ਤੇ ਟ੍ਰੈਫਿਕ ਮੈਨੇਜਮੈਂਟ ਦੇ ਵਿੱਚ ਉੱਥੇ ਜਿਹੜੀ ਹੈਲਪ ਕਰ ਰਹੇ ਹੈਗੇ ਆ। ਤੇ ਗਵਰਨਰ ਗੈਬਨ ਨਿਊਸਮ ਨੇ ਉੱਥੇ ਜਿਹੜਾ ਆ ਕਿਹਾ ਆ ਵੀ ਮੈਂ ਜਿਹੜੀ ਵੀ ਹੈਲਪ ਚਾਹੀਦੀ ਹੈਗੀ ਆ ਉਹ ਇਮੀਡੀਏਟਲੀ ਉੱਥੇ ਭੇਜ ਰਿਹਾ ਹੈਗਾ। ਹਵਾ ਬਹੁਤ ਤੇਜ਼ ਹੈਗੀ ਆ। ਸੋ ਇਸ ਅੱਗ ਦੇ ਬਾਰੇ ਜ਼ਰੂਰ ਆਪਾਂ ਪੂਰਾ ਦਿਨ ਤੁਹਾਡੇ ਨਾਲ ਅਪਡੇਟ ਕਰਦੇ ਰਹਾਂਗੇ ਵੀ ਕਿੰਨੀ ਕੁ ਕੰਟਰੋਲ ਦੇ ਵਿੱਚ ਆਈ ਹੈਗੀ ਆ, ਕੀ ਉਹ ਤੋਂ ਤੇਜ਼ੀ ਨਾਲ ਫੈਲ ਰਹੀ ਹੈਗੀ ਆ, ਪਰ ਜਿਹੜੀਆਂ ਪਿਕਚਰਸ ਆ ਰਹੀਆਂ ਬੜੀਆਂ ਹੀ ਡਰਾਵਣੀਆਂ ਜਿਹੜੀਆਂ ਪਿਕਚਰਸ ਉੱਥੋਂ ਆ ਰਹੀਆਂ ਹੈ। ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।